ਰਵਿੰਦਰ, ਆਪਣੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਜੋ ਲੇਟੈਸਟ ਹੋ ਰਿਹਾ ਆ। SpaceX ਦਾ IPO ਹੁਣੇ ਹੋਇਆ। ਦੁਨੀਆ ਦਾ ਪਹਿਲਾ ਟ੍ਰਿਲੀਅਨੇਰ ਬਣ ਗਿਆ ਈਲਨ ਮਸਕ। ਉਹਨਾਂ ਨੇ ਕੁਛ ਪਰਸੈਂਟ ਹੀ ਜਿਹੜੇ ਆਪਣੇ ਸ਼ੇਅਰਸ ਆ SpaceX ਦੇ ਉਹਨਾਂ ਨੂੰ ਜਿਹੜਾ ਪਬਲਿਕ ਕੀਤਾ ਤੇ ਬਿਲੀਅਨਸ ਆਫ ਡਾਲਰ ਉਸ ਦੇ ਵਿੱਚ ਉਹਨਾਂ ਨੇ ਰੇਜ਼ ਜਿਹੜੇ ਉਹ ਕਰ ਲਏ ਆ। ਸੋ ਇਹ ਜਿਹੜਾ SpaceX ਪਲੱਸ ਆਈ ਥਿੰਕ XAI ਇਹ ਦੋਨੋਂ ਇਕੱਠੇ ਹੀ ਸੀਗੇ। ਸੋ ਇਹਨਾਂ ਦੋਨਾਂ ਦੇ ਨਾਲ ਮਿਲ ਕੇ ਜਿਹੜਾ ਇਹ ਚੀਜ਼ ਵਾਪਰੀ ਆ, ਸੋ ਇਹਦਾ ਕੀ ਮਤਲਬ ਹੈ, ਇਹਦੇ ਕੀ ਅਰਥ ਨੇ? ਸੋ ਦੇਖੋ ਰਾਜਕਰਨ, ਆਪਾਂ ਗੱਲ ਕਰਦੇ ਹਾਂ ਨਾ ਆਪਣੇ ਜਦੋਂ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਤੇ ਆਪਾਂ ਗੱਲ ਕਰਦੇ ਵੀ AI ਜਿਹੜੀ ਆ ਉਹ ਕਾਫੀ ਜ਼ਿਆਦਾ ਉਹਨੇ ਵੈਲਥ ਜਨਰੇਟ ਕਰਦੀ ਆ। ਆਪਾਂ ਪਿਛਲੇ ਤਕਰੀਬਨ 3 ਸਾਲ ਤੋਂ ਇਹੀ ਗੱਲ ਕਰਦੇ ਆ ਰਹੇ ਹਾਂ। ਸੋ ਇਹ ਵੀ ਉਹਨੂੰ ਉਸੇ ਤਰੀਕੇ ਦੇ ਨਾਲ ਹੀ ਤੁਸੀਂ ਉਹਨੂੰ ਦੇਖ ਸਕਦੇ ਹੋ, ਹਨਾ। ਉਹਦੇ ਇੱਕ ਤੇ ਇਹ ਆ ਵੀ ਬੰਦੇ ਦੀ ਆਪਣੀ ਕੁਛ ਕ੍ਰੈਡੀਬਿਲਿਟੀ ਵੀ ਹੁੰਦੀ ਆ, ਕੁਛ ਇਹਨੇ ਆਪਣੇ ਇਨ ਪਾਸਟ ਇਹਨੇ ਕੁਛ ਜਿਹੜੀ ਕੰਪਨੀਜ਼ ਬਣਾਈਆਂ ਉਹ ਹਾਈਲੀ ਸਕਸੈਸਫੁਲ ਰਹੀਆਂ, ਹਨਾ। ਟੈਸਲਾ ਆਪਾਂ ਦੇਖੀ ਆ, ਉਹ ਵੀ ਚਲੋ ਅੱਜ ਦੇ ਦਿਨ ਵਿੱਚ ਸ਼ਾਇਦ ਲੋਕੀ ਉਹਨੂੰ ਉਸ ਤਰ੍ਹਾਂ ਨਹੀਂ ਦੇਖਦੇ, ਪਰ ਕਿਸੇ ਟਾਈਮ ਦੇ ਉੱਤੇ ਇੱਕ ਇਨੋਵੇਸ਼ਨ ਹੀ ਆਪਣੇ ਤਰੀਕੇ ਦੀ ਹੀ। ਉਹ ਤੋਂ ਪਹਿਲਾਂ ਪੇਪਾਲ ਹੋ ਗਈਆਂ, ਹੋਰ ਤਰ੍ਹਾਂ ਦੀਆਂ ਇੱਦਾਂ ਦੀ ਕੰਪਨੀ ਜਿਹੜੀ ਉਹਨਾਂ ਬਣਾਈਆਂ। ਸੋ ਦੁਨੀਆ ਦਾ ਸਭ ਤੋਂ ਵੱਡਾ ਜਿਹੜਾ IPO ਆ ਉਹ SpaceX ਬਣਿਆ, ਜਿਹਦੀ ਅੱਜ ਦੇ ਟਾਈਮ ਦੇ ਉੱਤੇ ਤੁਸੀਂ ਵੈਲਿਊ ਦੇਖੋ ਤੇ ਤਕਰੀਬਨ 2.2 ਟ੍ਰਿਲੀਅਨ ਦੇ ਆਸ-ਪਾਸ ਜਿਹੜੀ ਆ। ਹੁਣ ਸ਼ਾਇਦ ਉਹ ਤੋਂ ਵੀ ਜ਼ਿਆਦਾ, ਸੋਮਵਾਰ ਦੇ ਦਿਨ ਵੀ ਉਹਦੇ ਜਿਹੜੇ ਸਟਾਕ ਆ ਉਹ ਵਧੇ, ਅੱਜ ਵੀ ਸਟਾਕ ਵਧੇ ਗਏ ਹਨ। ਤੇ ਇਨੀਸ਼ੀਅਲੀ ਮਾਰਕੀਟ ਦੇ ਵਿੱਚ $135 ਦੇ ਉੱਤੇ ਆਈ, ਹਨਾ। ਤੇ ਉਹ ਖੁੱਲਦੇ ਸਾਰੀ ਮਤਲਬ $135 ਤੇ ਉਹਦੀ ਆਫਰਿੰਗ ਸੀ ਤੇ 150 ਉੱਤੇ ਖੁੱਲੀ ਤੇ 176 ਦੇ ਦਿਨ ਪਹਿਲੇ ਦਿਨ ਜਿਹੜੀ ਉਹ ਚਲੀ ਗਈ। ਸੋ ਇਹਦੇ ਵਿੱਚ ਇਹਨੇ ਜਦੋਂ ਤੁਸੀਂ ਕਿਹਾ ਪਹਿਲਾ ਦੁਨੀਆ ਦਾ ਜਿਹੜਾ ਟ੍ਰਿਲੀਅਨੇਰ ਆ ਉਹ ਬਣਾਇਆ, ਇਹ ਤੋਂ ਇਲਾਵਾ ਉਹਨੇ ਬਹੁਤ ਹੀ ਲੋਕਾਂ ਨੂੰ ਬਿਲੀਅਨੇਰ ਵੀ ਰਾਤੋਂ ਰਾਤ ਬਣਾਇਆ, ਹਨਾ। ਤੇ ਮਿਲੀਅਨਸ ਦਾ ਤੇ ਮੈਨੂੰ ਲੱਗਦਾ ਕੋਈ ਅੰਤ ਹੀ ਨਹੀਂ ਆ। ਤੇ ਬੇਸਿਕਲੀ ਤੁਸੀਂ ਗੱਲ ਕਰਦੇ ਹੋ ਤਾਂ 42% ਜਿਹੜੀ ਓਨਰਸ਼ਿਪ ਆ ਉਹਨੇ ਤਕਰੀਬਨ ਆਪਣੇ ਕੋਲ ਰੱਖੀ, ਤੇ ਇਹਦਾ ਮਤਲਬ ਯੂਨੀਲੈਟਰਲ ਕੰਟਰੋਲ ਜਿਹੜਾ ਉਹ ਉਹਦੇ ਕੋਲ ਆ। ਤੇ ਉਹਦੇ ਵਿੱਚ ਤੁਸੀਂ ਇਹ ਦੇਖੋ ਕਿ ਆਪਾਂ, ਹਨਾ, ਹੁਣ ਵੈਲਥ ਜਨਰੇਸ਼ਨ ਦੀ ਗੱਲ ਕਰਦੇ ਹਾਂ। ਮੈਂ ਇਹਦੇ ਵਿੱਚ ਥੋੜੀ ਇੱਕ ਵਿਚਲੀ ਗੱਲ ਵੀ, ਜਿੱਦਾਂ ਮੈਂ ਰਿਸਰਚ ਕਰਦਾ ਸੀ ਮਾਰਕੀਟ ਦੇ ਵਿੱਚ, ਜਿਹੜੇ ਲੋਕ ਇਸ ਚੀਜ਼ ਦੇ ਵਿੱਚ ਪਹਿਲਾਂ ਆਏ, ਜਿਹੜੇ ਪ੍ਰਾਈਵੇਟਲੀ, ਹੈ ਨਾ, ਇਹ ਪਬਲਿਕਲੀ ਤੇ ਚਲੋ ਸ਼ੁੱਕਰਵਾਰ ਨੂੰ ਦੀ ਟ੍ਰੇਡਿੰਗ ਹੋਈ, ਪਰ ਪ੍ਰਾਈਵੇਟ ਇਨਵੈਸਟਮੈਂਟਸ ਇਹਦੇ 'ਚ ਬਹੁਤ ਰਹੀਆਂ। ਜਿਨ੍ਹਾਂ 2016-17 ਦੇ ਵਿੱਚ ਇਹਦੀ ਇਨਵੈਸਟਮੈਂਟ ਰਾਜਕਰਨ ਕੀਤੀ, ਤੇ ਮੇਰੇ ਇਹ ਸੁਣਨ ਦੇ ਵਿੱਚ ਆਇਆ ਕਿ ਉਹਨਾਂ ਨੇ ਸਿੰਗਲ ਡਿਜਿਟ ਤੱਕ ਦੇ ਜਿਹੜੇ ਸਟਾਕ ਆ ਉਹ ਲਏ। ਸਿੰਗਲ ਡਿਜਿਟ ਮਤਲਬ ਕਿ $5-10 ਤੱਕ ਦੇ ਵੀ ਉਹਨਾਂ ਜਿਹੜੇ ਸਟਾਕ ਲਏ। ਤੁਸੀਂ ਇਹ ਦੇਖੋ ਵੀ ਕੋਈ ਵੀ ਬਿਜ਼ਨਸ ਜਿਹੜਾ ਹੈਗਾ, ਇਹ ਜਿਹੜੇ ਸਿਲੀਕਨ ਵੈਲੀ ਦੇ ਵਿੱਚ ਇਹ ਪੈਸਾ ਜਿਹੜਾ ਕਿੱਦਾਂ ਬਣਦਾ, ਲੋਕਾਂ ਨੂੰ ਪਤਾ what is next coming next based on data ਜੋ ਵੀ ਲੋਕਾਂ ਦੇ ਕੋਲ। ਤੇ ਉਹਨਾਂ ਨੇ ਟਾਈਮ ਦੇ ਨਾਲ ਪਬਲਿਕਲੀ ਟ੍ਰੇਡਿੰਗ ਤੋਂ ਪਹਿਲਾਂ ਉਹ ਇਸਨੂੰ ਪ੍ਰਾਈਵੇਟਲੀ ਇਹਦੇ ਵਿੱਚ ਇਨਵੈਸਟ ਕਰ ਸਕੇ ਟਾਈਮ ਤੋਂ ਪਹਿਲਾਂ, ਤੇ ਅੱਜ ਦੇ ਦਿਨ ਉਹਨਾਂ ਦੇ ਜਿਹੜੇ ਪੈਸੇ ਆ ਇਹ ਆਲਮੋਸਟ 100 ਦੇ ਕਰੀਬ, ਸੌਰੀ 50x ਦੇ ਕਰੀਬ ਜਿਹੜੇ ਉਹ ਸੁੱਟ ਦੇ ਵਿੱਚ ਆਇਆ ਵੀ ਲੋਕਾਂ ਨੇ ਵੈਲਥ ਜਨਰੇਟ ਕੀਤੀ। ਸੋ ਕਹਿਣ ਦਾ ਮਤਲਬ ਅੱਜ ਦੇ ਟਾਈਮ ਦੇ ਵਿੱਚ ਮੈਂ ਇਹਦੇ ਵਿੱਚ ਇੱਕ ਹਾਸੇ ਵਾਲੀ ਗੱਲ ਦੇਖਦਾ ਸੀ ਵੀ ਲੋਕ ਇਹ ਕਹਿੰਦੇ ਵੀ AI ਕਿਸੇ ਚੀਜ਼ ਦੇ ਨਾਲ ਵੀ ਨਾ ਉਹਦਾ ਲਾ ਦੋ ਤੇ ਉਹਦਾ ਜਿਹੜਾ ਜਿਹੜੀ ਬਹੁਤ ਵੱਧ ਜਾਂਦੀ। ਮੈਂ ਇਹਦੇ ਵਿੱਚ ਹੋਰ ਇੱਕ ਮਿਸਾਲ ਦਿੰਦਾ, ਤੁਸੀਂ ਦੇਖੋ ਸੈਂਡਿਸਕ, ਹੈ ਨਾ। ਪਹਿਲਾਂ ਤਾਂ NVIDIA ਦੇ ਆਪਾਂ ਬਾਰ-ਬਾਰ ਐਗਜ਼ਾਮਪਲ ਲੈਂਦੇ ਵੀ NVIDIA ਦੇ ਜਿਹੜੇ ਪ੍ਰੋਸੈਸਰ ਸੀ, ਸੌਰੀ ਜਿਹੜੇ GPU ਸੀ ਪ੍ਰੋਸੈਸਰ, ਤਾਂ ਉਹਦੇ ਕਰਕੇ NVIDIA ਦੀ ਜਿਹੜੀ ਵੈਲਿਊ ਬਹੁਤ ਵਧੀ, ਹੈ ਨਾ। ਕੰਪਿਊਟਰ ਤੋਂ ਬਾਅਦ ਫਿਰ ਜਿਹੜਾ ਅਗਲਾ ਲੋਕਾਂ ਦਾ ਧਿਆਨ ਹੋ ਗਿਆ ਵੀ ਕੰਪਿਊਟਰ ਤੋਂ ਬਾਅਦ ਅਗਲੀ ਚੀਜ਼ AI ਦੇ ਵਿੱਚ ਕਿਹੜੀ ਚਾਹੀਦੀ ਆ, ਤੇ ਉਹ ਚਾਹੀਦੀ ਹੁੰਦੀ ਮੈਮਰੀ ਸਟੋਰੇਜ। ਤੇ ਉਹਦੇ ਵਿੱਚ ਮੈਂ ਖਾਸ ਤੌਰ ਤੇ ਕੁਛ ਜਿਹੜੇ ਨਾਮ ਆ, 2 ਨਾਮ ਮੈਂ ਖਾਸ ਤੌਰ ਦੇ ਉੱਤੇ ਲੈਣਾ। ਪਹਿਲਾ ਨਾਂ ਤੇ ਆਪਾਂ ਲੈਂਦੇ ਆ ਸੈਂਡਿਸਕ ਦਾ। ਸੈਂਡਿਸਕ ਦਾ ਸਟਾਕ ਰਾਜਕਰਨ ਤਕਰੀਬਨ ਅੱਜ ਤੋਂ ਸਵਾ ਸਾਲ ਪਹਿਲਾਂ $30 ਦਾ ਸੀ, ਤੇ ਅੱਜ ਦੇ ਦਿਨ ਉਹ ਜਿਹੜਾ ਸਟਾਕ ਆ $2000। ਤੇ ਇਹ ਹਿਸਾਬ ਲਾਓ ਕਿ ਹੋਰ ਕਿਹੜਾ ਜਿਹੜਾ ਸੈਕਟਰ ਹੈਗਾ ਉਹ ਇੰਨੀ ਜਿਹੜੀ ਵੈਲਥ ਆ ਉਹ ਜਨਰੇਟ ਕਰ ਵੀ ਇੱਕ ਸਾਲ ਦੇ ਵਿੱਚ। ਜੇ ਮੰਨ ਲਓ ਵੀ ਕਿਸੇ ਨੇ $1 ਮਿਲੀਅਨ ਜੇ ਇਨਵੈਸਟ ਕੀਤਾ ਹੋਇਆ, ਤੇ ਅੱਜ ਦੇ ਦਿਨ ਜਿਹੜੀ ਉਸ ਦੀ ਵੈਲਿਊ ਹੈਗੀ ਆ ਉਹ ਤਕਰੀਬਨ ਤੁਸੀਂ ਇਹ ਲਾਓ ਕਿ 70 ਮਿਲੀਅਨ ਇੱਕ ਸਾਲ ਦੇ ਵਿੱਚ, 70x। ਸੋ ਇਹ ਦਾ ਤੁਸੀਂ ਜਿਹੜਾ ਇਨੀਸ਼ੀਅਲੀ ਸਵਾਲ ਪੁੱਛਿਆ ਵੀ ਇਹਨੂੰ ਆਪਾਂ ਕਿੱਦਾਂ ਦੇਖਦੇ ਆ,
ਹੈ ਨਾ। ਬਹੁਤ ਇਹਦੀ ਆਪਾਂ ਡਿਟੇਲ ਦੇ ਵਿੱਚ ਆਪਾਂ ਨਾ ਜਾਈਏ ਤਾਂ ਆਪਾਂ ਇਹ ਦੇਖਦੇ ਵੀ ਜਿਹੜਾ AI ਦੇ ਨਾਲ ਵੈਲਥ ਜਨਰੇਸ਼ਨ ਦਾ ਜਿਹੜਾ ਤਰੀਕਾ ਹੈਗਾ ਵਾ, ਉਹ ਇਹਨੇ ਬਹੁਤ, ਆਪਾਂ ਕਹਿੰਦੇ ਵੀ ਇਹਨੇ ਵੈਲਥ ਜਨਰੇਟ ਕਰਨੀ, ਉਹਦਾ ਹੀ ਆਪਾਂ ਨਮੂਨਾ ਇਹ ਓਪਨ AI ਦਾ ਜਿਹੜਾ SpaceX ਦਾ ਜਿਹੜਾ IPO ਆ ਉਹਦੇ ਨਾਲ ਆਪਾਂ ਦੇਖ ਰਹੇ ਹਾਂ ਜੀ। ਮੈਨੂੰ ਲੱਗਦਾ ਓਪਨ AI ਦਾ ਵੀ ਚਲੋ ਨਾਂ ਲਿਆ ਤੁਸੀਂ, ਤੇ ਐਂਥਰੋਪਿਕ ਇਹ ਵੀ ਜਲਦੀ IPO ਇਹਨਾਂ ਦਾ ਹੋਣ ਵਾਲਾ ਹੈ। ਬਿਲਕੁਲ, ਇਹਨਾਂ ਦੇ IPO ਹੋਣ ਵਾਲਾ, ਤਾਂ ਹੀ ਮੇਰੇ ਦਿਮਾਗ 'ਚ ਵੀ ਇਹ ਕਿ ਲਾਈਨ ਦੇ ਵਿੱਚ ਇਹ ਵੀ ਖਲੋਤੇ ਆ। ਸੋ ਇਹਨਾਂ ਦੇ ਵਿੱਚ ਜਿਹੜੇ ਪ੍ਰਾਈਵੇਟ ਇਨਵੈਸਟਰ ਆ ਉਹ ਵੀ ਦਿਨੋਂ ਦਿਨ ਕਹਿਣ ਦਾ ਮਤਲਬ ਕਿ ਉਹ ਵੀ ਬਸ ਹੁਣ ਮਾਲਾ ਮਾਲ ਹੋਣ ਦੀਆਂ ਤਿਆਰੀਆਂ ਤੇ ਵਿੱਚ ਹੀ ਆ। ਯਾ ਸੋ SpaceX ਦੇ ਕੋਲ ਕੁਛ ਕਾਫੀ ਜ਼ਿਆਦਾ ਇਹਨੂੰ ਲੈ ਕੇ ਨਾ ਕੰਟਰੋਵਰਸੀ ਤੇ ਸਵਾਲ ਵੀ ਜਿਹੜੇ ਉਹ ਚੱਲ ਰਹੇ ਆ। ਟਵਿੱਟਰ ਨੂੰ ਕਿੱਦਾਂ ਬਾਏ ਕੀਤਾ ਇਹਨੇ, ਉਹਦੇ ਵਿੱਚ SpaceX ਵਾਲੇ ਸ਼ੇਅਰ, ਫਿਰ ਇੱਧਰ ਨੂੰ, ਫਿਰ ਹੁਣ IPO ਹੋਇਆ। ਇਹਦੇ ਕੋਲ ਅਸਲ 'ਚ ਕਿੰਨੇ ਕੁ ਪ੍ਰੋਜੈਕਟ ਆ? ਕਈ ਤਾਂ ਕਹਿ ਰਹੇ ਵੀ ਇਹ ਤਾਂ ਫੇਥ ਬੇਸਡ ਕੰਪਨੀ ਆ, ਵੀ ਇਹ ਆਸਾਂ ਉਮੀਦਾਂ ਦੇ ਉੱਤੇ ਚੱਲ ਰਹੀ ਆ ਵੀ ਈਲਨ ਕੀ ਜਿਹੜਾ ਉਹ ਸੋਚਦਾ ਆ। ਸੋ ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਜਿਹੜਾ ਉਹ ਚੱਲ ਰਿਹਾ, ਬਟ ਰਿਐਲਿਟੀ ਇਜ਼ ਵੀ ਇਹ ਟ੍ਰਿਲੀਅਨ ਆਪ ਬਣ ਗਿਆ, ਤੇ ਟ੍ਰਿਲੀਅਨ ਡਾਲਰਸ ਦੀ ਵੈਲਿਊਏਸ਼ਨ ਵਾਲੀ ਵੈਲਿਊ ਵਾਲੀ ਜਿਹੜੀ ਕੰਪਨੀ ਆ ਉਹ SpaceX ਇਸ ਟਾਈਮ ਬਣ ਚੁੱਕੀ ਹੈਗੀ ਆ। ਸੋ ਇਹ ਜਿਹੜੀ ਸਿਚੁਏਸ਼ਨ ਆ ਉਹ ਇਸ ਟਾਈਮ ਸਾਹਮਣੇ ਆ। ਬਿਲਕੁਲ, ਇਹਦੇ ਵਿੱਚ ਮੈਂ ਇੱਕ ਜਾਂਦੇ ਇਹ ਵੀ ਗੱਲ ਕਰਦਾ ਹਾਂ ਕਿ ਹਨਾ, ਇੱਕ ਡਿਬੇਟ ਤਾਂ ਇਹਦੇ ਨਾਲ ਡੈਫੀਨੇਟਲੀ ਆਉਣੀ ਸ਼ੁਰੂ ਹੋ ਹੀ ਗਈ ਆ, ਖਾਸ ਕਰਕੇ ਦੇਖੋ ਜਿਹੜਾ ਦੁਨੀਆ ਦਾ ਤੁਸੀਂ ਆਪਾਂ ਗੱਲ ਕੀਤੀ ਨਾ, ਪਹਿਲਾ ਟ੍ਰਿਲੀਅਨਰ ਬਣਿਆ, ਤੇ ਇਹਦੇ ਨਾਲ ਡਿਬੇਟ ਤਾਂ ਇਹ ਬਣਦੀ ਵੀ ਵੈਲਥ ਇਨਇਕੁਐਲਿਟੀ ਦੁਨੀਆ ਦੇ ਵਿੱਚ ਕਹਿੰਦੀ ਕਿ ਸਿੰਗਲ ਬੰਦੇ ਕੋਲ ਇੰਨੀ ਵੈਲਥ ਆ ਵੀ ਪੂਰੇ ਇਕਨੋਮਿਕ ਆਊਟਪੁੱਟ ਆਪਾਂ ਪੋਲੈਂਡ ਜਾਂ ਸਵਿਟਜ਼ਰਲੈਂਡ ਦੇ ਲਈ ਇੱਕ ਸਿੰਗਲ ਬੰਦੇ ਕੋਲ ਉਨੀ ਪਾਵਰ ਹੈ ਨਾ। ਤੇ ਉਹਦੇ ਨਾਲ ਗੱਲ ਇਹ ਆ ਕਿ ਜਦੋਂ ਉਹਦਾ ਆਪਣਾ ਸੁਭਾਅ ਵੀ ਜੋ ਅੱਜ ਦੇ ਟਾਈਮ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਉਹ ਇੱਕ ਡਿਵਿਜ਼ਿਵ ਫਿਗਰ ਹੈਗਾ ਪੋਲਿਟਿਕਸ। ਉਹਦੇ ਤੁਸੀਂ ਟਵੀਟ ਦੇਖੋ, ਮਿਸਾਲ ਦੇ ਤੌਰ ਤੇ ਹੈਨਰੀ ਨੋਵਾਕ ਦੇ ਕੇਸ ਦੇ ਵਿੱਚ ਸਿੱਖਾਂ ਦੇ ਕੰਟੈਕਸਟ ਦੇ ਵਿੱਚ ਵੀ ਆਪਾਂ ਦੇਖ ਲਈਏ ਤੇ ਉਹ ਬੜਾ ਇੱਕ ਡਿਵਿਜ਼ਿਵ ਫਿਗਰ ਆ ਵੀ ਦੁਨੀਆ ਦੇ ਵਿੱਚ ਇਨਸਟੇਬਿਲਿਟੀ ਜਿਹੜੀ ਆਲਰੇਡੀ ਬੜੀ ਵੱਧ ਰਹੀ ਆ, ਉਹਨੂੰ ਵਿੱਚ ਅੱਗ ਪਾਉਣ ਵਾਲਾ ਕੰਮ ਉਹ ਅੱਜ ਦੇ ਦਿਨ ਟਵਿੱਟਰ ਦੇ ਵਿੱਚ ਜਾਂ ਐਕਸ ਤੇ ਰਾਹੀਂ ਉਹ ਕਰ ਰਿਹਾ ਹੈ ਨਾ। ਤੇ 250 ਜੇ ਮੈਂ ਗਲਤ ਨਾ ਹੋਵਾਂ ਤੇ 250 ਮਿਲੀਅਨ ਦੇ ਕਰੀਬ ਉਹਨੇ ਕੀਤਾ ਸੀ US ਇਲੈਕਸ਼ਨ ਕੈਂਪੇਨ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਜਿਤਾਉਣ ਦੇ ਲਈ ਉਹਨੇ ਲਾਇਆ। ਹੁਣ ਮਾਇਆ ਤਾਂ ਇਕੱਠੀ ਕਰਨੀ ਸੀ ਮਿੱਤਰ ਨੇ ਫਿਰ। ਹਾਂਜੀ, ਤੇ ਕਿੰਨੇ ਉਸ ਤੋਂ ਬਾਅਦ ਤੁਸੀਂ XAI ਦੀ ਗੱਲ ਕੀਤੀ, ਉਹਨੂੰ ਬਾਈ ਕੀਤਾ, ਤੇ ਇੱਕ ਕੁਛ ਮਹੀਨੇ ਜਦੋਂ ਨਵੀਂ ਟਰੰਪ ਦੀ ਗਵਰਨਮੈਂਟ ਆਉਂਦੀ ਹੈ ਤੇ ਡੋਜ ਦਾ ਉਹ ਪ੍ਰਪੋਜ਼ਲ ਲੈ ਕੇ ਆਇਆ ਜਿਹਦੇ ਵਿੱਚ ਕਿੰਨੇ ਮਹੀਨੇ ਉਹਨੇ ਕੰਮ ਕੀਤਾ ਹੈ ਨਾ। ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਲੈ ਕੇ ਆਉਂਦਾ, ਉਹਦੇ ਵਿੱਚ ਕਿੰਨੇ ਬੰਦੇ ਜਿਹੜੇ ਉਹ ਲੇ ਆਫ ਹੁੰਦੇ ਆ। ਫਿਰ ਉਸ ਤੋਂ ਬਾਅਦ ਗਵਰਨਮੈਂਟ ਦੀ ਸਪੈਂਡਿੰਗ ਕੱਟ ਹੁੰਦੀ ਆ, ਤੇ ਯੂਨਾਈਟਿਡ ਸਟੇਟਸ ਤੇ ਇੰਟਰਨੈਸ਼ਨਲ ਡਿਵੈਲਪਮੈਂਟ ਜਿਹਨੂੰ USAID ਵੀ ਕਹਿੰਦੇ ਆ, ਉਹਨੂੰ ਵੀ ਕੱਟ ਕਰਨ ਦੇ ਵਿੱਚ ਇਹਦਾ ਬਹੁਤ ਵੱਡਾ ਹੱਥ ਸੀ, ਹੈ ਨਾ। ਤੇ ਨਾਲ ਦੀ ਨਾਲ ਇਹ ਆ ਕਿ ਜਿਹੜੇ ਮਾਹਿਰ ਆ, ਇਹ BBC ਦੀ ਰਿਪੋਰਟ ਰਾਜ ਕਰਨ ਕਿ ਜਿਹੜੇ USAID ਦੇ ਵਿੱਚ ਕੱਟ ਕੀਤੇ ਗਏ ਆ, ਹੈ ਨਾ, ਉਹਦੇ ਵਿੱਚ ਇਹ ਮੰਨਿਆ ਜਾ ਰਿਹਾ ਕਿ 2030 ਦੇ ਕਰੀਬ 14 ਮਿਲੀਅਨ ਜਿਹੜੀਆਂ ਮੌਤਾਂ ਉਸ ਮੈਡੀਕਲ ਦੀ ਰਿਸਰਚ ਨਾ ਹੋਣ ਕਰਕੇ ਜਾਂ USAID ਨੂੰ ਕੱਟ ਹੋਣ ਕਰਕੇ ਦੁਨੀਆ ਭਰ ਦੇ ਵਿੱਚ 14 ਮਿਲੀਅਨ ਜਿਹੜੀ ਐਡੀਸ਼ਨਲ ਡੈਥ ਹੋਣਗੀਆਂ 2030 ਤੱਕ, ਯਾਨੀ ਕਿ ਅਗਲੇ 4 ਸਾਲ ਤੱਕ। ਸੋ ਰਾਜਕਰ ਨੇ ਹੁਣ ਇਹਦੇ ਵਿੱਚ ਇਹ ਰੱਖਣ ਦੀ ਗੱਲ ਇਹ ਆ ਕਿ ਇੰਨੀ ਜਿਹੜੀ ਵੈਲਥ ਇਨਇਕੁਐਲਿਟੀ ਜਿਹੜੀ ਦੁਨੀਆ ਭਰ ਦੇ ਵਿੱਚ ਆਲਰੇਡੀ ਬਹੁਤ ਜ਼ਿਆਦਾ ਵਾ, ਇਹਨੇ ਉਹਨੂੰ ਫਿਊਲ ਹੀ ਕੀਤਾ। ਤੇ ਗੱਲ ਤੇ ਉਹੀ ਹੁੰਦੀ ਨਾ ਵੀ ਜੇ ਤਾਂ ਤੁਹਾਡੇ ਕੋਲ ਵੈਲਥ ਹੈਗੀ ਆ ਤੇ ਤੁਸੀਂ ਜੋ ਤੁਸੀਂ ਕਰਨਾ ਚਾਹੁੰਦੇ ਹੋ ਉਹਨੂੰ ਤੁਸੀਂ ਜ਼ਿਆਦਾ ਵਧੀਆ ਤਰੀਕੇ ਨਾਲ ਵੱਡੇ ਸਕੇਲ ਦੇ ਉੱਪਰ ਕਰ ਸਕਦੇ ਹੋ। ਸੋ ਇਹ ਇੱਕ ਕੈਪੀਟਲਿਜ਼ਮ ਦਾ ਹੀ ਨਮੂਨਾ ਅਸੀਂ ਇਹਨੂੰ ਕਹਿ ਸਕਦੇ ਹਾਂ ਕਿ ਜੋ ਸਾਡੇ ਸਾਹਮਣੇ। ਇਹਦੇ ਵਿੱਚ ਨਾ ਮੈਂ ਇੱਕ ਉਦਾਹਰਨ ਦਿੰਦਾ ਵੀ ਜਿਹੜੀ ਇਨਇਕੁਐਲਿਟੀ ਦੀ ਤੇ ਵੈਲਿਊਏਸ਼ਨ ਨੂੰ ਲੈ ਕੇ ਵੀ ਹਰਵਿੰਦਰ ਸਵਾਲ ਤਾਂ ਉੱਠਦੇ ਹੀ ਆ। ਜਿਹੜੀ ਵਾਲਮਾਰਟ ਆ ਉਹਦੀ ਕਰੰਟ ਵੈਲਿਊਏਸ਼ਨ $1 ਟ੍ਰਿਲੀਅਨ ਆ, ਖੁਦ ਪੂਰੀ ਕੰਪਨੀ ਦੀ। ਉਹਨਾਂ ਨੇ ਪਿਛਲੇ 12 ਮਹੀਨੇ ਦਾ ਜਿਹੜਾ ਰੈਵਨਿਊ $725 ਬਿਲੀਅਨ ਆ, ਤੇ SpaceX ਜਿਹਦੀ ਡੈਬਿਊ ਦੇ ਉੱਤੇ ਹੀ 1.7 ਜਾਂ 2 ਟ੍ਰਿਲੀਅਨ ਜਿੱਦਾਂ ਤੁਸੀਂ ਕਿਹਾ ਵੀ ਉਹ ਤੋਂ ਵੀ ਵੱਧ ਉਹਦਾ ਪੂਰੇ ਸਾਲ ਦਾ ਜਿਹੜਾ $18 ਬਿਲੀਅਨ ਦੀ ਜਿਹੜਾ ਕੰਸੋਲੀਡੇਟਡ ਰੈਵਨਿਊ ਆ, ਤੇ ਉਹਦੇ ਵਿੱਚੋਂ ਵੀ ਨੈਟ ਲਾਸ ਆ 4 ਬਿਲੀਅਨ ਦਾ, 5 ਬਿਲੀਅਨ ਦਾ ਆਲਮੋਸਟ। ਸੋ ਇਹ ਹੋ ਕੀ ਰਿਹਾ ਆ? ਸੋ ਇਨਵੈਸਟਰਸ ਵੀ ਜਿਹੜਾ ਉਹ ਇਸ ਟਾਈਮ ਸੋਚ ਰਹੇ ਹੋਣਗੇ, ਦੇਖ ਰਹੇ ਆ, ਪਰ ਬੈਂਡ ਵੈਗਨ ਚੱਲ ਰਿਹਾ ਇਸ ਟਾਈਮ ਇਸ ਚੀਜ਼ ਨੂੰ ਲੈ ਕੇ। ਜਿਹਨੇ ਮਾਇਆ ਬਣਾਉਣੀ ਉਹਨੇ ਬਣਾ ਲਈ ਹੋਣੀ ਆ ਜਿਹੜਾ ਉਹ ਹੁਣ ਤੱਕ। ਤੇ ਇਹ ਵੀ ਦੱਸਦੇ ਜਾਈਏ ਹੁਣ ਜਿਹੜੇ $1 ਟ੍ਰਿਲੀਅਨ ਆ ਉਹ ਸਟਾਕਾਂ ਦੀ ਵੈਲਿਊ ਦੇ ਵਿੱਚ ਹੀ ਆ,
ਜੇ ਮੰਨ ਲਓ ਹਾਂਜੀ ਸਟਾਕ ਇਹਦੇ ਡਿੱਗਦੇ ਆ ਤੇ ਟ੍ਰਿਲੀਅਨਰ ਤੋਂ ਥੱਲੇ ਬਿਲੀਅਨਰ ਫਿਰ ਜਿਹੜਾ ਉਹ ਬਣ ਜਾਊਗਾ, ਉਹਦੇ ਖਾਤੇ 'ਚ ਨਹੀਂ ਉਹ ਪਏ ਹੁੰਦੇ। ਸੋ ਇਟਸ ਵੈਲਿਊ ਅਗੇਂਸਟ ਦਾ ਸਟਾਕਸ, ਜਿਹਦੇ ਹਿਸਾਬ ਦੇ ਉੱਤੇ ਜਿਹੜੀ ਨੈਟ ਵੈਲਿਊ ਜਿਹੜੀ ਉਹ ਮੰਨੀ ਜਿਹੜੀ ਹੋ ਜਾਂਦੀ ਆ। ਉਹ ਦੇਖਿਆ ਜਾਵੇ ਤਾਂ ਹਰਵਿੰਦਰ ਜਦੋਂ ਦਾ ਟੈਕਸ ਦੇਣਾ ਹੁੰਦਾ ਉਦੋਂ ਕਹਿੰਦੇ ਵੀ ਮੇਰੇ ਕੋਲ ਤਾਂ ਹੈ ਹੀ ਕੱਖ ਨਹੀਂ, ਇਹ ਤਾਂ ਸਟਾਕਸ ਦੇ ਵਿੱਚ ਹੀ ਆ। ਤੇ ਉਦਾਂ ਫਿਰ ਇਹ ਬਿਲੀਅਨਰ ਤੇ ਟ੍ਰਿਲੀਅਨਰ ਦੇ ਤੌਰ ਦੇ ਉੱਤੇ ਖਵਾ ਰਹੇ ਆ। ਸੋ ਆਪਾਂ ਆਪਣੇ ਜੀਵਨ ਕਾਲ ਦੇ ਵਿੱਚ ਪਹਿਲਾ ਟ੍ਰਿਲੀਅਨਰ, ਦੁਨੀਆ ਨਹੀਂ, ਆਪਣੇ ਜੀਵਨ ਦੇ ਵਿੱਚ ਪਹਿਲਾ ਜਿਹੜਾ ਟ੍ਰਿਲੀਅਨਰ ਆ ਉਹ ਪਬਲਿਕਲੀ ਜਿਹੜਾ ਉਸ ਨੂੰ ਦੇਖਿਆ ਹੈਗਾ। ਤੇ ਇੱਕ ਮੈਂ ਜਿਹੜੀ ਤੁਹਾਡੀ ਗੱਲ ਇਹਦੇ ਚ ਦਵਾਂ ਵੀ ਪੈਸੇ ਦਾ ਰਾਜਕਰਨ ਇਦਾਂ ਹੀ ਹੁੰਦਾ ਹੈ ਨਾ, ਕੈਸ਼ ਤਾਂ ਹੁੰਦਾ ਨਹੀਂ ਸਾਰਿਆਂ ਦੇ ਕੋਲ। ਜਿਹੜੀ ਸਟਾਕ ਮਾਰਕੀਟ ਵੀ ਹੁੰਦੀ ਹੈ ਫਿਊਚਰ ਨੂੰ ਦੇਖ ਕੇ ਚੱਲਦੀ ਆ। ਸੋ ਇਹਦੇ ਵਿੱਚ ਜਿਹੜੀ ਸਪੇਸ ਐਕਸ ਦਾ ਆਈਡੀਆ ਹੈਗਾ, ਉਹਨੂੰ ਇਹ ਜਿਹੜੇ ਰੈਫਰ ਕਰਦੇ ਆ, ਉਹਨੂੰ ਲਿਊਨਰ ਇਕੋਨਮੀ ਦੇ ਨਾਂ ਦਿੱਤਾ ਗਿਆ। ਲਿਊਨਰ ਇਜ਼ ਪਰਟੇਨਿੰਗ ਟੂ ਮੂਨ ਦੇ ਨਾਲ ਰਿਲੇਟਡ ਸਪੇਸ ਦੇ ਨਾਲ, ਲੋਕੀ ਆਉਣ ਜਾਣਗੇ ਜਾਂ ਫਿਊਚਰ ਵਿੱਚ ਕੀ ਰੱਖਿਆ ਜਾਂ ਫਿਊਚਰ ਪ੍ਰੋਮਿਸਿਸ ਕੀ ਆ, ਜਿਹੜੀ ਸਟਾਕ ਮਾਰਕੀਟ ਆ ਉਸ ਹਿਸਾਬ ਦੇ ਨਾਲ ਚੱਲਦੀ। ਸੋ ਬਹੁਤ ਜ਼ਿਆਦਾ ਇਦਾਂ ਕੰਪਨੀਆਂ ਹੋਣਗੀਆਂ। ਹੁਣ ਓਪਨ ਏਆਈ ਦੇ ਤਾਂ ਵੀ ਹੁਣ ਆਪਾਂ ਆਈਪੀਓ ਹੋਣੀ ਹੈ, ਐਂਥਰੋਪਿਕ ਵੀ ਆਈਪੀਓ ਹੋਣੀਆਂ। ਉਹਨਾਂ ਦੇ ਜੇ ਵੀ ਅਸੀਂ ਰੈਵਨਿਊ ਦੇਖੀਏ ਤੇ ਉਹ ਵੀ ਇਸ ਹਿਸਾਬ ਦੇ ਆਪਾਂ ਨੂੰ ਮਿਲਣਗੇ। ਸ਼ਾਇਦ ਇੰਨੇ ਸਟੀਪ ਨਾ ਹੋਣ, ਪਰ ਉਹਨਾਂ ਦੇ ਵੀ ਰੈਵਨਿਊ ਉਸ ਹਿਸਾਬ ਦੇ ਨਹੀਂ ਆ। ਪਰ ਜਿਹੜੀ ਸਟਾਕ ਮਾਰਕੀਟ ਤੇ ਕੰਪਨੀਆਂ ਦੀ ਵੈਲਿਊਏਸ਼ਨ ਹੁੰਦੀ ਆ, ਉਹ ਕਰੰਟ ਦੇ ਨਾਲੋਂ ਫਿਊਚਰ ਦੇ ਵਿੱਚ ਇਸ ਇੰਡਸਟਰੀ ਦੀ ਫੀਲ ਦੇ ਨਾਲ ਹੁੰਦੀ ਆ ਵੀ ਹਾਂ ਇੱਥੇ ਤੱਕ ਚਲੇ ਜਾਣਾ ਆ। ਸੋ ਇਹ ਵੈਲਿਊ ਫਿਊਚਰ ਦੇਖਦੇ ਆ ਨਾ, ਤਾਂ ਫਿਊਚਰ ਦੀ ਇਨਵੈਸਟਮੈਂਟ ਦੇ ਹਿਸਾਬ ਨਾਲ ਲੋਕੀ ਜਿਹੜੇ ਸਟਾਕਸ ਆ ਨੂੰ ਬਾਈ ਕਰਦੇ ਆ ਜੀ। ਅੱਛਾ ਰਵਿੰਦਰ, ਅਗਲੀ ਗੱਲ ਕਰਦੇ ਜਾਈਏ। ਤੁਸੀਂ ਆਪ ਵੀ ਏਸ਼ੀਆ ਦੇ ਦੌਰੇ ਦੇ ਉੱਤੇ ਆ। ਆਪਾਂ ਇਸ ਪ੍ਰੋਗਰਾਮ ਦੇ ਜ਼ਰੀਏ ਕਿੰਨੀ ਵਾਰੀ ਆਪਾਂ ਗੱਲਬਾਤ ਕੀਤੀ ਆ ਵੀ ਰੋਬੋਟਿਕਸ, ਮੈਨੂਫੈਕਚਰਿੰਗ, AI, ਇਹ ਸਾਰੇ ਇਕੱਠੀਆਂ ਜਿਹੜੀਆਂ ਚੀਜ਼ਾਂ ਹੋ ਰਹੀਆਂ ਆ। ਕੀ ਦੇਖ ਰਹੇ ਆ ਤੁਸੀਂ ਆਪਣੇ ਇਸ ਦੌਰੇ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ? ਬੜੀਆਂ ਆਈ ਓਪਨਿੰਗ ਚੀਜ਼ਾਂ ਜਿਹੜੀਆਂ ਸਾਡੇ ਸਾਹਮਣੇ ਰਾਜ ਕਰਨ। ਵੈਸੇ ਤਾਂ ਤਕਰੀਬਨ ਹਰ ਸਾਲ ਹੀ ਹੈ ਨਾ, ਇਹ ਤਾਂ ਟ੍ਰਿਪ ਹੁੰਦਾ ਹੀ ਆ ਮੇਰਾ ਇਸ ਚੀਜ਼ ਨੂੰ ਦੇਖਦੇ। ਪਰ ਇਸ ਵਾਰ ਜਿਹੜੀ ਅਹਿਮ ਕੁਛ ਚੀਜ਼ਾਂ ਆਪਾਂ ਨੂੰ ਦੇਖਣ ਨੂੰ ਮਿਲੀਆਂ, ਉਹਦੇ ਆਪਾਂ ਕੁਛ ਹਿੱਸਿਆਂ ਵਿੱਚ ਉਹਨੂੰ ਵੰਡ ਦਿੰਦੇ ਆ। ਪਹਿਲੀ ਚੀਜ਼ ਤਾਂ ਇਹ ਆ ਕਿ ਜਿਹੜੇ ਸਾਊਥ ਈਸਟ ਏਸ਼ੀਆ ਹੈਗਾ, ਜਿਹਦੇ ਵਿੱਚ ਵੀਅਤਨਾਮ, ਥਾਈਲੈਂਡ ਪ੍ਰਮੁੱਖ ਤੌਰ ਦੇ ਉੱਤੇ ਦੋ ਇਕੋਨਮੀਜ਼ ਦੀ ਆਪਾਂ ਗੱਲ ਕਰਦੇ, ਥੋੜਾ ਬਹੁਤਾ ਮਲੇਸ਼ੀਆ, ਤੇ ਉਹਦੇ ਵਿੱਚ ਰਾਜ ਕਰਨ ਇਨਵੈਸਟਮੈਂਟ ਜਿਹੜੀ ਆ ਇਨਫਰਾਸਟਰਕਚਰ ਦੀ, ਫੈਕਟਰੀਜ਼ ਦੀ ਬਹੁਤ ਜ਼ਿਆਦਾ ਹੋ ਰਹੀ ਹੈ। ਮੈਂ ਮਿਸਾਲ ਦੇ ਤੌਰ ਦੇ ਉੱਤੇ ਦੇਖੀਏ ਤੇ ਜਿਹੜਾ ਬੈਂਕਾਕ ਤੋਂ ਦੇ ਸਾਊਥ ਦੇ ਵੱਲ ਪਤੀਆ ਕੋਰੀਡੋਰ, ਜਿਹਨੂੰ ਪਟਾਇਆ ਵੀ ਕਹਿੰਦੇ ਆ, ਉਸ ਕੋਰੀਡੋਰ ਦੇ ਵਿੱਚ ਬਹੁਤ ਜ਼ਿਆਦਾ ਜਿਹੜੀਆਂ ਫੈਕਟਰੀਜ਼ ਆ, ਖਾਸ ਤੌਰ ਤੇ ਚਾਈਨੀਜ਼ ਫੈਕਟਰੀਜ਼ ਆ, ਉਹ ਇੱਥੇ ਬਿਲਡ ਹੋ ਰਹੀਆਂ। ਕਿਉਂਕਿ US ਦੇ ਵਿੱਚ ਇਸ ਟਾਈਮ ਦੇ ਉੱਤੇ ਜਿਹੜਾ ਪ੍ਰੈਸ਼ਰ ਹੈਗਾ ਟੂ ਗੈਟ ਅਵੇ ਫਰਮ ਚਾਈਨਾ ਮੈਨੂਫੈਕਚਰਿੰਗ, ਉਹ ਬਹੁਤ ਜ਼ਿਆਦਾ ਰਹੀ। ਤੇ US ਦੀ ਜਿਹੜੀ ਕੰਪਨੀਜ਼ ਉਹ ਡਿਮਾਂਡ ਕਰਦੀਆਂ ਪਈਆਂ ਭਾਈ ਵੀ ਸਾਨੂੰ ਜਿਹੜੇ ਸਾਡੇ ਸਪਲਾਇਰ ਆ, ਭਾਵੇਂ ਉਹ ਫੈਕਟਰੀ ਵਾਲੇ ਹੋਣ, ਭਾਵੇਂ ਉਹ ਰॉ ਮਟੀਰੀਅਲ ਵਾਲੇ ਹੋਣ, ਉਹ ਚਾਈਨੀਜ਼ ਨਹੀਂ ਚਾਹੀਦੇ। ਸੋ 2-3 ਲੈਵਲ ਤੱਕ ਜਿਹੜੇ ਉਹ ਜਿਹੜੀ ਫੈਕਟਰੀਜ਼ ਆ ਜਾਂ ਉਹਨਾਂ ਦਾ ਰॉ ਮਟੀਰੀਅਲ ਕੱਚਾ ਮਾਲ ਆ, ਉਹ ਚਾਈਨੀਜ਼ ਦੀ ਸਪਲਾਈ ਚੇਨ ਤੋਂ ਤੋੜਨ ਦੀ ਕੋਸ਼ਿਸ਼ ਦੇ ਵਿੱਚ। ਸੋ ਉਹਦੇ ਵਿੱਚ ਮਾਲ ਜੇ ਚਾਈਨਾ ਤੋਂ ਨਹੀਂ ਆ ਤਾਂ ਸੋ ਉਹਦੇ ਕਾਰਨ ਹੁੰਦਾ ਵੀ ਲੋਕਲੀ ਸੋਰਸ ਹੋਣ, ਕੋਈ ਵੀ ਹੋਰ ਕੰਟਰੀ ਦਾ ਹੋ ਜਾਏ। ਓਕੇ, ਵੀ ਉਹਨਾਂ ਦਾ ਨਹੀਂ ਲੈਣਾ, ਹੋਰ ਜਿੱਥੋਂ ਮਰਜ਼ੀ ਲੈ ਲਈਏ। ਹਾਂਜੀ, ਤਾਂ ਗੱਲ ਤੁਸੀਂ ਹੁਣ ਆਪਾਂ ਗੱਲ ਕੀਤੀ ਨਾ ਬਿਜ਼ਨਸ ਵਾਲੇ, ਜਦੋਂ ਜਿੱਦਾਂ ਲੋਕਾਂ ਨੇ ਬਿਜ਼ਨਸ ਕਰਨਾ ਹੁੰਦਾ, ਕੁੰਡੀ ਇੱਧਰੋਂ ਤੇ ਕੰਨ ਦੂਸਰੇ ਪਾਸੋਂ ਫੜ ਲੈਂਦੇ ਆ। ਸੋ ਬਹੁਤ ਜ਼ਿਆਦਾ ਜਿਹੜੀ ਆ, ਮੈਂ ਲੋਕਲ ਬਿਜ਼ਨਸਮੈਨ ਦੇ ਨਾਲ ਗੱਲ ਕਰਦਾ ਸੀ ਤੇ ਉਹ ਕਹਿੰਦੇ ਬਹੁਤ ਜ਼ਿਆਦਾ ਜਿਹੜੀ ਇੱਥੇ ਕੰਪਨੀਜ਼, ਚਾਈਨੀਜ਼ ਕੰਪਨੀਜ਼ ਹੀ ਆ। ਮਿਸਾਲ ਦੇ ਤੌਰ ਦੇ ਉੱਤੇ ਮੰਨ ਲਓ ਵੀ ਚੱਲੀ ਆ ਇੱਕ ਹਿਸਾਬ ਦੇ ਨਾਲ ਉੱਤੇ। ਹਾਂਜੀ। ਸੋ ਉਹਦੇ ਵਿੱਚ ਇਹ ਕਹਿਣਗੇ ਵੀ ਜਿੱਦਾਂ ਰਾਜ ਕਰਨ, ਮੰਨ ਲਓ ਵੀ ਰਾਜ ਕਰਨ ਕੋਈ ਮੈਨੂਫੈਕਚਰਿੰਗ ਕਰਦਾ, ਰਾਜ ਕਰਨ ਨੇ ਆਪਣੇ ਨਾਂ ਤੇ ਕੋਈ ਕੰਪਨੀ ਚਾਈਨਾ ਦੇ ਵਿੱਚ ਸ਼ੈਨਜ਼ਨ ਦੇ ਵਿੱਚ ਖੋਲੀ ਹੋਈ ਆ, ਤੇ ਉਹਦਾ ਫਿਰ ਉਹਨੇ ਹਨਾ ਰਾਜ ਕਰਨ ਮੈਨੂਫੈਕਚਰਿੰਗ ਪ੍ਰਾਈਵੇਟ ਲਿਮਿਟਿਡ ਮਿਸਾਲ ਦੇ ਤੌਰ ਤੇ ਸ਼ੈਨਜ਼ਨ, ਤੇ ਉਹਨੇ ਕੀ ਕਰ ਰਿਹਾ ਕਿ ਉਹੀ ਕੰਪਨੀ ਜਿਹੜੀ ਆ $100 ਮਿਲੀਅਨ ਲੈ ਕੇ ਤੇ ਉਹ ਆਪਣੀ ਥਾਈਲੈਂਡ ਦੇ ਵਿੱਚ ਇਨਵੈਸਟਮੈਂਟ ਕਰ ਰਿਹਾ, ਰਾਜ ਕਰਨ ਥਾਈ ਪ੍ਰਾਈਵੇਟ ਲਿਮਿਟਿਡ ਹੈ ਨਾ, ਜਾਂ ਮੈਨੂਫੈਕਚਰਿੰਗ ਲਿਮਿਟਿਡ ਕੰਪਨੀਜ਼ ਉਹੀ ਆ, ਪਰ ਬੇਸਡ ਉਹ ਥਾਈ ਉਹਨਾਂ ਜਿਹੜੀ ਇਨਵੈਸਟਮੈਂਟ। ਸੋ ਬੇਸਿਕ ਓਨਰ ਜਿਹੜੇ ਉਹਦੇ ਚਾਈਨੀਜ਼ ਹੀ ਹੋਣਗੇ, ਪਰ ਜਿਹੜੇ ਲੋਕੇਸ਼ਨ ਆ ਉਹ ਥਾਈ ਹੋਏਗੀ। ਸੋ ਉਹਦੇ ਵਿੱਚ ਫਿਰ ਫਟਾਫਟ ਜਿਹੜੇ ਗਵਰਨਮੈਂਟਸ ਹੁੰਦੀਆਂ ਉਹ ਵੀ ਐਕਸ਼ਨ ਲੈਂਦੀਆਂ ਵੀ ਆਪਾਂ ਆਪਣੇ ਲੋਕਾਂ ਨੂੰ ਇੰਪਲੋਇਮੈਂਟ ਵੱਧ ਤੋਂ ਵੱਧ ਦਈਏ। ਸੋ ਉਹਨਾਂ ਨੇ ਰੂਲ ਐਂਡ ਰੈਗੂਲੇਸ਼ਨ ਸੈਟਅਪ ਕੀਤੇ ਆ ਕਿ ਜਿਹੜੀ ਤੁਹਾਡੀ ਲੇਬਰ ਹੋਏਗੀ, ਆਪਰੇਟਰਸ ਤੋਂ ਲੈ ਕੇ ਟੈਕਨੀਕਲ ਸਟਾਫ ਆ, ਉਹ ਤੁਸੀਂ ਸਿਰਫ ਅਨਸੈਟ ਰੂਲ ਆ ਵੀ 1% ਤੋਂ ਘੱਟ ਹੀ ਤੁਸੀਂ ਫੋਰਨ
ਜਿਹੜਾ ਬੰਦਾ ਤੁਸੀਂ ਹਾਇਰ ਕਰ ਸਕਦੇ ਹੋ, ਬਹੁਤ ਕ੍ਰਿਟੀਕਲ ਜੌਬਸ ਦੇ ਵਾਸਤੇ। ਸੋ ਲੋਕਲ ਇਕੋਨਮੀ ਜਿਹੜੀ ਆ ਰਾਜਕਰਨ ਇੱਥੇ ਬਹੁਤ ਬੂਮ ਹੋ ਰਹੀ ਆ, ਕਿਉਂਕਿ ਵੇਖੋ ਜੇ ਖਾਸ ਤੌਰ ਤੇ ਇਲੈਕਟ੍ਰੋਨਿਕਸ ਮੈਨੂਫੈਕਚਰਿੰਗ ਦੀ ਆਪਾਂ ਗੱਲ ਕਰੀਏ ਤੇ ਚਾਈਨਾ ਦੀ ਸਾਨੂੰ ਪਤਾ ਝੰਡੀ ਰਹੀ ਹੈ ਤਕਰੀਬਨ 2 ਦਹਾਕੇ। ਪਰ ਉਸ ਤੋਂ ਬਾਅਦ ਚਾਈਨਾ ਤੋਂ ਬਾਅਦ ਵੀ ਜਦੋਂ ਇਨਵੈਸਟਮੈਂਟ ਰਾਜਕਰਨ ਜਿਹੜੇ ਲੋਕ ਕਰਦੇ ਆ, ਉਹਨਾਂ ਦਾ ਧਿਆਨ ਜੀਓਪੋਲਿਟਿਕਸ ਦੇ ਵੱਲ ਬਹੁਤ ਹੁੰਦਾ ਹੈ ਨਾ, ਵੀ ਕੋਈ ਸਾਡਾ ਪੈਸਾ ਡੁੱਬ ਨਾ ਜਾਏ ਜੇ ਅਸੀਂ ਕਿਤੇ ਇਨਵੈਸਟਮੈਂਟ ਕਰਨੀ ਆ, ਤੇ ਉਹ ਪੋਲੀਟੀਕਲ ਸਟੇਬਿਲਿਟੀ ਜਿਹੜੀ ਆ ਬਹੁਤ ਲੱਭਦੇ ਆ। ਤੇ ਪੋਲੀਟੀਕਲ ਸਟੇਬਿਲਿਟੀ ਤੋਂ ਪਹਿਲਾਂ ਚਾਈਨਾ ਦੇ ਵਿੱਚ ਤੇ ਹੈ ਵੀ ਈਜ਼ੀਲੀ ਤੁਸੀਂ ਅਕ੍ਰੋਸ ਦ ਸਟ੍ਰੇਟ ਚਲੇ ਜਾਓ ਤੇ ਤਾਈਵਾਨ 'ਚ ਇਨਵੈਸਟਮੈਂਟ ਕਰ ਲਓ। ਪਰ ਜੋ ਹੁਣ ਤਾਈਵਾਨ ਦੇ ਨਾਲ ਚੱਲ ਰਿਹਾ ਖਿੱਚੋਤਾਣ US ਦੀ ਤੇ ਚਾਈਨਾ ਦੀ, ਜਿਹੜੀਆਂ ਕੰਪਨੀਜ਼ ਆ ਆਲਰੇਡੀ ਤਾਈਵਾਨੀਜ਼ ਕੰਪਨੀ ਵੀ ਤਾਈਵਾਨ ਤੋਂ ਜਿਹੜੀਆਂ ਉਹ ਬਾਹਰ ਮੂਵ ਹੋ ਰਹੀਆਂ। ਤੇ ਜੇ ਅਸੀਂ ਦੇਖਿਆ ਜਾਏ ਤੇ ਥਾਈਲੈਂਡ, ਵੀਅਤਨਾਮ ਤੇ ਥੋੜਾ ਬਹੁਤਾ ਮਲੇਸ਼ੀਆ ਦੇ ਵਿੱਚ ਉਹਨਾਂ ਨੂੰ ਜਿਹੜੀ ਪੋਲੀਟੀਕਲ ਸਟੇਬਿਲਿਟੀ ਉਹ ਲੱਭਦੀ ਆ। ਸੋ ਇਸ ਕਰਕੇ ਬਹੁਤ ਜ਼ਿਆਦਾ ਜਿਹੜੀ ਇਨਵੈਸਟਮੈਂਟ ਉਹ ਇਹਨਾਂ ਮੁਲਕਾਂ ਦੇ ਵਿੱਚ ਹੋ ਰਹੀ ਆ। ਇਹ ਇੱਥੇ ਬਾਰ-ਬਾਰ ਹੈ ਨਾ ਆਪਾਂ ਗੱਲ ਕਰਦੇ ਇੰਡੀਆ ਦੀ, ਤੇ ਇੰਡੀਆ ਰਾਜਕਰਨ ਜੇ ਸੋਚ ਰਹੇ ਸੀ ਵੀ ਚਾਈਨਾ ਤੋਂ ਬਾਅਦ ਇੰਡੀਆ ਦੇ ਵਿੱਚ ਇਨਵੈਸਟਮੈਂਟ ਬਹੁਤ ਜ਼ਿਆਦਾ ਹੋਏਗੀ, ਉਹ ਜਿਹੜੀ ਚੀਜ਼ਾਂ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਦੀ, ਉਹਦਾ ਸਾਨੂੰ ਕਾਰਨ ਪਤਾ ਹੀ ਆ। ਮੋਟੇ ਤੌਰ ਦੇ ਉੱਤੇ ਰੈਡ ਟੇਪ ਬਹੁਤ ਜ਼ਿਆਦਾ ਵਾ, ਤੇ ਜਿਹੜੀ ਕੰਟਰੀਜ਼ ਦੀ ਪਾਲਿਸੀਜ਼ ਹੈਗੀਆਂ ਵਾ ਉਹ ਕਾਗਜ਼ਾਂ ਉੱਤੇ ਹੀ ਆ। ਜੇ ਪ੍ਰੈਕਟੀਕਲੀ ਕਿਸੇ ਨੇ ਕੋਈ ਉੱਥੇ ਇਨਵੈਸਟਮੈਂਟ ਕਰਨੀ ਹੋਏ, ਕੰਪਨੀ ਬਣਾਉਣੀ ਹੋਏ, ਤੇ ਉਹ ਕਿਹੜੇ ਉਹਨਾਂ ਨੂੰ ਪ੍ਰੋਸੈਸ ਦੇ ਥਰੂ ਜਾਣਾ ਪੈਂਦਾ, ਉਹ ਆਈ ਥਿੰਕ ਆਪਾਂ ਲੋਕਾਂ ਨੂੰ ਤੋਂ ਵੱਧ ਕਿਸੇ ਨੂੰ ਨਹੀਂ ਉਸ ਤਰੀਕੇ ਦਾ ਪਤਾ। ਆਪਾਂ ਭਲੀ ਭਾਂਤੀ ਜਾਣਦੇ ਹਾਂ ਕਿ ਕਰਪਸ਼ਨ ਦਾ ਬੋਲਬਾਲਾ ਜਿਹੜਾ ਬਹੁਤ ਜ਼ਿਆਦਾ ਉਹ, ਪਰ ਇਹਨਾਂ ਕੰਟਰੀਜ਼ ਦੇ ਵਿੱਚ ਜਿਹੜੇ ਰੂਲਸ ਟੂ ਡੂ ਬਿਜ਼ਨਸ ਆ ਉਹ ਬਹੁਤ ਹੀ ਜ਼ਿਆਦਾ ਸਟੇਟ ਫਾਰਵਰਡ ਆ। ਸਪੈਸ਼ਲ ਇਕਨੋਮਿਕ ਜ਼ੋਨਸ ਜਿਹੜੇ ਆ ਉਹ ਟੈਕਨੋਲੋਜੀ ਪਾਰਕਸ ਦੇ ਵਿੱਚ ਬਣੇ ਹੋਏ ਆ, ਜਿੱਥੇ ਬਹੁਤ ਜ਼ਿਆਦਾ ਤੁਹਾਡੀ ਰੈਡ ਟੇਪ ਆ ਉਹ ਬਾਈਪਾਸ ਜਿਹੜੀ ਹੋ ਜਾਂਦੀ ਆ। ਸੋ ਪਹਿਲੀ ਚੀਜ਼ ਤਾਂ ਏਸ਼ੀਆ ਟ੍ਰਿਪ ਦੇ ਵਿੱਚ ਹਾਈਲਾਈਟ ਇਹ ਦੇਖੀ ਕਿ ਜਿਹੜੇ ਪ੍ਰੈਸ਼ਰ ਟੂ ਗੈਟਿੰਗ ਆਊਟ ਆਫ ਚਾਈਨਾ ਇਜ਼ ਰੀਅਲ, ਤੇ ਉਹਦੇ ਕਰਕੇ ਥਾਈਲੈਂਡ, ਵੀਅਤਨਾਮ ਤੇ ਮਲੇਸ਼ੀਆ ਦੇ ਵਿੱਚ ਜਿਹੜਾ ਚਾਈਨੀਜ਼ ਇਨਵੈਸਟਮੈਂਟ ਜਿਹੜੀ ਆ ਬਹੁਤ ਵੱਧ ਰਹੀ ਆ। ਤੇ ਇੱਥੇ ਜਿਹੜਾ ਬੂਮ ਆ ਉਹ ਦੇਖਣ ਨੂੰ ਮਿਲ ਰਿਹਾ, ਜਦ ਲੋਕਾਂ ਦਾ ਲਿਵਿੰਗ ਸਟੈਂਡਰਡ ਜਿਹੜਾ ਬਹੁਤ ਤੇਜ਼ੀ ਦੇ ਨਾਲ ਬਦਲ ਰਿਹਾ। ਨੰਬਰ 1। ਨੰਬਰ 2 ਦੇ ਉੱਤੇ ਰਾਜਕਰਨ ਜੋ ਮੁੜ ਕੇ ਦੇਖਿਆ ਕਿ ਜਿਹੜੀ AI ਤੇ ਰੋਬੋਟਿਕਸ ਆ, ਉਹਦੀ ਜੇ ਤੁਸੀਂ ਇੰਪਲੀਮੈਂਟੇਸ਼ਨ ਦੀ ਮਿਸਾਲ ਦੇਖਣੀ ਹੋਏ ਤੇ ਇਹਨਾਂ ਕੰਪਨੀਜ਼ ਦੇ ਫੈਕਟਰੀ ਫਲੋਰਸ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਭਲੇ ਭਾਂਤੀ। ਉਹਦੇ ਵਿੱਚ ਕੱਲਾ QA ਪ੍ਰੋਸੈਸਿਸ ਹੀ ਨਹੀਂ, ਕੱਲੀ ਜਿਹੜੀ ਮੈਨੂਫੈਕਚਰਿੰਗ ਤੇ ਪ੍ਰੀਸੀਜਨ ਮੈਨੂਫੈਕਚਰਿੰਗ ਜਿਹਨੂੰ ਆਪਾਂ ਕਹਿ ਸਕਦੇ ਹਾਂ, ਡਜ਼ਨਟ ਮੈਟਰ ਉਹ PCBA ਲੈਵਲ ਦੀ ਮੈਨੂਫੈਕਚਰਿੰਗ ਹੋਵੇ ਜਾਂ ਉਹ ਮੋਟੇ ਤੌਰ ਦੇ ਉੱਤੇ ਵੱਡੀ ਜਿਹੜੀ ਆਇਰਨ ਜਾਂ ਆਇਰਨ ਦੇ ਪ੍ਰੋਡਕਟਸ ਹੋ ਗਏ ਜਿਹੜੇ ਜਿਹਨੂੰ ਹੈਵੀ ਇੰਡਸਟਰੀ ਮੈਟਲ ਇੰਡਸਟਰੀ ਕਹਿ ਦਿੰਦੇ ਆ, ਭਾਵੇਂ ਉਹਦਾ ਕੰਮ ਹੋਏ, ਉਹਦੇ ਵਿੱਚ AI ਤੇ ਰੋਬੋਟਿਕਸ ਨੂੰ ਵੱਡੇ ਪੱਧਰ ਦੇ ਉੱਤੇ ਵਰਤਿਆ ਜਾ ਰਿਹਾ। ਕਾਗਜ਼ੀ ਗੱਲਾਂ ਨਹੀਂ ਆ ਕਿ ਵਰਤਿਆ ਜਾਊਗਾ ਜਾਂ ਫਿਊਚਰ 'ਚ ਵਰਤਿਆ ਜਾਊਗਾ, ਫਿਊਚਰ ਦੀ ਗੱਲਾਂ ਵੀ ਨਹੀਂ ਆ ਤੇ ਕਨਸੈਪਚੁਅਲ ਗੱਲਾਂ ਨਹੀਂ ਆ। ਮੈਂ ਤੇ ਫਲੋਰ ਦੇ ਉੱਤੇ ਆਪਣੀ ਅੱਖਾਂ ਦੇ ਨਾਲ ਇਹ ਚੀਜ਼ਾਂ ਨੂੰ ਦੇਖਿਆ। ਸੋ ਜਿੰਨੀ ਲੇਬਰ ਰਾਜਕਰਨ ਆਉਣ ਵਾਲੇ ਟਾਈਮ ਪਹਿਲਾਂ ਇਹਨਾਂ ਇੰਡਸਟਰੀ ਦੇ ਵਿੱਚ ਵਰਤੀ ਜਾਂਦੀ ਸੀ, ਹੈਵੀ ਇੰਡਸਟਰੀ ਦੇ ਵਿੱਚ, ਉਹਦੀ ਜਿਹੜੀ ਹੁਣ ਸੀਮਤਾਈ ਆ ਉਹ ਸਿਰਫ ਮੋਨੀਟਰਿੰਗ ਤੱਕ ਰਹਿ ਗਈ ਆ। ਲੋਡਿੰਗ ਅਨਲੋਡਿੰਗ ਨੂੰ ਲੈ ਕੇ ਹੈ ਨਾ, ਭਾਵੇਂ ਰੋਬੋਟਸ ਜਿਹੜੇ ਆ ਤੁਸੀਂ ਫਲੋਰ ਦੇ ਉੱਤੇ ਦੇਖ ਲਓ ਹੈ ਨਾ, ਹਿਊਮਨਾਇਡ ਰੋਬੋਟਸ ਤਾਂ ਮੈਂ ਨਹੀਂ ਦੇਖੇ, ਪਰ ਉੱਦਾਂ ਇੱਕ ਜਿਹੜੀ ਤੁਹਾਡੀ ਮਾਲ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਦੇ ਉੱਤੇ ਲੈ ਕੇ ਆਉਣਾ, ਪ੍ਰੋਡਕਟ ਜਿਹੜਾ ਹੈਗਾ ਉਹਨੂੰ ਰੋਬੋਟਸ ਦੇ ਰੋਬੋਟਿਕ ਆਰਮਸ ਪਿਕ ਕਰਕੇ ਉਹਨੂੰ ਈਵਨ ਟੈਸਟਿੰਗ ਤੋਂ ਲੈ ਕੇ ਪੈਕੇਜਿੰਗ ਤੱਕ ਰਾਜਕਰਨ ਸਾਰੇ ਜਿਹੜੇ ਆਪਾਂ ਆਈ ਥਿੰਕ ਡੈਡੀਕੇਟਿਡ ਸ਼ੋਜ਼ ਵੀ 2 ਕੀਤੇ ਸੀ, ਜਿਹਦਾ ਨਾਂ ਸੀ ਲਾਈਟ ਆਊਟ ਫੈਕਟਰੀ। ਸਾਡੇ ਜਿਹੜੇ ਵਿਊਅਰਸ ਸਰੋਤੇ ਉਹਨੂੰ ਦੇਖ ਸਕਦੇ ਆ। ਲਾਈਟ ਆਊਟ ਫੈਕਟਰੀ ਦਾ ਮੋਟੇ ਤੌਰ ਦੇ ਉੱਤੇ ਮੈਂ ਦੁਬਾਰਾ ਇੱਕ ਵਾਰੀ ਐਕਸਪਲੇਨ ਕਰ ਦੇਵਾਂ ਕਿ ਲਾਈਟ ਆਊਟ ਫੈਕਟਰੀ ਇਦਾਂ ਹੁੰਦੀ ਹੈ ਕਿ ਫੈਕਟਰੀ ਜਿਹਦੇ ਵਿੱਚ ਤੁਸੀਂ ਕੱਚਾ ਮਾਲ ਇੱਕ ਪਾਸੇ ਪਾਉਂਦੇ ਹੋ, ਦੂਸਰੇ ਬੰਨੇ ਜਿਹੜਾ ਉਹ ਪ੍ਰੋਡਕਟ ਅਸੈਂਬਲ ਹੋ ਕੇ, ਟੈਸਟ ਹੋ ਕੇ, ਉਹਦਾ QA ਕੁਆਲਿਟੀ ਅਸ਼ੋਰੈਂਸ ਦੇ ਥਰੂ ਹੋ ਕੇ ਤੇ ਪੈਕ ਹੋ ਕੇ ਜਿਹੜਾ ਮਟੀਰੀਅਲ ਆ ਉਹ ਬਾਹਰ ਆ ਜਾਂਦਾ। ਤੇ ਉਸ ਫੈਕਟਰੀ ਦੇ ਵਿੱਚ ਕਿਉਂਕਿ ਬੰਦੇ ਨਹੀਂ ਕੰਮ ਕਰ ਰਹੇ, ਰੋਬੋਟਸ ਕੰਮ ਕਰ ਰਹੇ ਆ ਤੇ ਪ੍ਰੈਸੀਜਨ ਮੈਨੂਫੈਕਚਰਿੰਗ ਆ, ਤੇ ਉਹਦੇ ਵਿੱਚ ਤੁਸੀਂ ਰਾਜ ਕਰਨਾ ਉਹਦੇ ਵਿੱਚ ਜਿਹੜੀ ਲਾਈਟਸ ਆ ਲੋੜ ਨਹੀਂ ਹੁੰਦੀ, ਤਾਂ ਕਰਕੇ ਉਹਨੂੰ ਲਾਈਟ ਆਊਟ ਕਹਿੰਦੇ ਆ। ਭਾਵੇਂ ਹਨੇਰੇ ਦੇ ਵਿੱਚ ਹੀ ਕੰਮ ਜਿਹੜਾ ਚੱਲਦਾ ਰਿਹਾ, ਉਹ ਲਾਈਟ ਆਊਟ ਫੈਕਟਰੀਆਂ ਜਿਹੜੀਆਂ ਰਾਜ ਕਰਨਾ, ਜਿਹੜੀਆਂ ਅੱਜ ਤੋਂ 2 ਸਾਲ ਪਹਿਲਾਂ ਤੱਕ ਅਸੀਂ ਦੇਖ ਰਹੇ ਸੀ ਕਿ ਉਹ ਬਣ ਰਹੀਆਂ, ਇਸ ਵਾਰ ਉਹ ਫੁੱਲ ਆਪਰੇਸ਼ਨ ਦੇ ਵਿੱਚ ਮੈਂ ਦੇਖੀਆਂ, ਆਪਣੇ ਅੱਖੀ ਦੇਖੀਆਂ। ਸੋ ਇਹ ਕੋਈ ਛੋਟੇ ਪ੍ਰੋਡਕਟ ਦੀ ਆਪਾਂ ਗੱਲ ਨਹੀਂ ਕਰਦੇ ਕਿ ਜਿਹੜੇ
ਬਹੁਤ ਤੁਸੀਂ ਇਹਨੂੰ ਕਹਿ ਲਓ ਕਿ 5-7 ਸਟੈਪਸ ਤੇ ਮੈਨੂਫੈਕਚਰਿੰਗ ਆ। ਮੈਂ ਕਹਿੰਦਾ ਕਿ ਇਹ 25-30 ਸਟੈਪਸ ਦੀ ਜਿਹੜੀ ਮੈਨੂਫੈਕਚਰਿੰਗ ਆ ਉਹ ਸਾਰੀ ਰੋਬੋਟਸ, ਕਨਵੇਅਰ ਬੈਲਟ ਦੇ ਥਰੂ, ਪ੍ਰੈਸੀਜਨ ਮੈਨੂਫੈਕਚਰਿੰਗ ਸਭ ਉਹ ਹੈਂਡਲ ਹੋ ਰਹੀ ਆ। ਸੋ ਜਿਹੜੇ ਟਾਈਮ ਦੇ ਉੱਤੇ ਫੈਕਟਰੀਜ਼ ਦੇ ਵਿੱਚ ਤੁਸੀਂ 10-10 ਹਜ਼ਾਰ ਬੰਦੇ ਕੰਮ ਕਰ ਰਹੇ ਹੁੰਦੇ ਸੀ, ਹੁਣ ਉੱਥੇ ਅੱਜ ਉਸ ਫੈਕਟਰੀਜ਼ ਦੇ ਵਿੱਚ 1000-1500 ਜਿਹੜਾ ਬੰਦਾ ਉਹ ਕੰਮ ਕਰ ਰਿਹਾ। ਬਾਕੀ ਸਾਰੇ ਦਾ ਸਾਰਾ ਜਿਹੜਾ ਕੰਮ ਆ ਉਹ AI ਤੇ ਰੋਬੋਟਿਕਸ ਦੇ ਨਾਲ ਹੋ ਰਿਹਾ। ਸੋ ਇਹ ਮੋਟੇ ਤੌਰ ਦੇ ਉੱਤੇ ਜਿਹੜੀਆਂ 2 ਹਾਈਲਾਈਟਸ ਆ ਆਪਣੇ ਏਸ਼ੀਆ ਟੂਰ ਦੇ ਵਿੱਚ ਮੈਂ ਦੇਖੀਆਂ ਜੀ। ਪਿਛਲੀ ਵਾਰ ਦੇ ਨਾਲ ਇਸ ਵਾਰ ਕਿੰਨੇ ਬੰਦੇ ਹੋਰ ਲੂਜ਼ ਹੋ ਗਏ, ਮਤਲਬ ਘੱਟ ਆ ਗਏ ਇਹਨੂੰ? ਹਾਂਜੀ, ਇਹ ਐਸਾ ਚ ਨਹੀਂ ਕਹਿ ਸਕਦੇ ਆਪਾਂ, ਕਿਉਂਕਿ ਫੈਕਟਰੀ ਟੂ ਫੈਕਟਰੀ ਬਹੁਤ ਡਿਪੈਂਡ ਕਰਦਾ। ਉਹ ਡਿਪੈਂਡੈਂਸੀ ਵੀ ਇਦਾਂ ਦੀ ਵੀ ਜਦੋਂ ਆਪਾਂ ਹਾਈ ਵੋਲਿਊਮ ਪ੍ਰੋਡਕਟ ਦੀ ਗੱਲ ਕਰਦੇ ਆ ਉਹਦੇ ਉੱਤੇ ਆਟੋਮੇਸ਼ਨ ਜਿਹੜੀ ਜ਼ਿਆਦਾ ਹੋਈ, ਕਿਉਂਕਿ ਬਾਈ ਦਾ ਐਂਡ ਆਫ ਦ ਡੇ ਬਿਜ਼ਨਸ ਦੀ ਵੀ ਆਪਾਂ ਗੱਲ ਕਰੀਏ ਤੇ ਇਹਨਾਂ ਮੁਲਕਾਂ ਦੇ ਵਿੱਚ ਅਜੇ ਵੀ ਜਿਹੜੀ ਲੇਬਰ ਆ US ਦੇ ਨਾਲੋਂ ਬਹੁਤ ਸਸਤੀ ਹੈ ਨਾ। ਸੋ ਜੇ ਤੁਹਾਡਾ ਵੋਲਿਊਮ ਨਹੀਂ ਹੈਗਾ ਬਹੁਤ ਜ਼ਿਆਦਾ ਤੇ ਤੁਹਾਡਾ ਪ੍ਰੋਜੈਕਟ ਜਿਹੜੇ ਆ ਉਹ ਥੋੜੇ ਕੰਪਲਿਕੇਟਡ ਆ, ਉੱਥੇ ਮੈਨੂਅਲ ਲੇਬਰ ਅੱਜ ਦੇ ਦਿਨ ਵੀ ਚੱਲਦੀ ਹੈ, ਕਿਉਂਕਿ ਬਾਈ ਦਾ ਐਂਡ ਆਫ ਦ ਡੇ ਕੈਪਐਕਸ ਵਰਸਸ ਓਪੈਕਸ ਦੀ ਫਾਈਟ ਹੁੰਦੀ ਹੈ ਨਾ। ਕੈਪਐਕਸ ਹੁੰਦਾ ਕੈਪੀਟਲ ਐਕਸਪੈਂਸ, ਵੀ ਕਿੰਨਾ ਤੁਸੀਂ ਪੈਸਾ ਇਨੀਸ਼ੀਅਲੀ ਇਨਵੈਸਟ ਕਰਦੇ ਹੋ ਤਾਂ ਕਿ ਤੁਹਾਡੇ ਆਪਰੇਸ਼ਨਲ ਐਕਸਪੈਂਸਿਸ ਜਿਹੜੇ ਉਹ ਘਟ ਜਾਣ। ਤਾਂ ਜੇ ਤਾਂ ਕੋਈ ਵਰਸੇਟਾਈਲ ਪ੍ਰੋਡਕਟ ਹੈਗਾ ਜਿਹਦੀ ਲੋ ਡਿਮਾਂਡ ਆ ਤਾਂ ਉਹਦੇ ਵਿੱਚ ਤੁਹਾਡੇ ਮਾਰਜਿਨ ਕਿੰਨੇ ਆ, ਉਹਦੇ ਤੇ ਬਹੁਤ ਮੈਟਰ ਕਰਦਾ ਵੀ ਤੁਹਾਡੇ ਫੈਕਟਰੀ 'ਚ ਆਟੋਮੇਸ਼ਨ ਜਿਹੜੀ ਉਹ ਕਿੰਨੀ ਆ। ਪਰ ਫਿਰ ਵੀ ਲੋਕਾਂ ਦੀ ਕੋਸ਼ਿਸ਼ ਇਹ ਹੈ ਕਿ ਕਿਸੇ ਨਾ ਕਿਸੇ ਲੈਵਲ ਤੱਕ ਆਟੋਮੇਸ਼ਨ ਜਿਹੜੀ ਆ ਹੋ ਸਕੇ। ਸੋ ਕਿਸੇ 'ਚ ਘੱਟ ਆ, ਕਿਸੇ 'ਚ ਵੱਧ ਆ, ਇਹ ਤੁਸੀਂ ਮੋਟੇ ਤੌਰ ਦੇ ਉੱਤੇ ਤਾਂ ਨਹੀਂ ਕਹਿ ਸਕਦੇ, ਪਰ ਹਾਈ ਵੋਲਿਊਮ ਮੈਨੂਫੈਕਚਰਿੰਗ ਜਦੋਂ ਆਪਾਂ ਗੱਲ ਕਰਦੇ ਆ ਤੇ ਉਹਦੇ ਵਿੱਚ ਜਿਹੜੀ ਆਟੋਮੇਸ਼ਨ ਆ ਉਹਦੀ ਭਰਮਾਰ ਆ। ਸੋ ਕਹਿਣ ਦਾ ਮਤਲਬ, ਜੇ ਮੈਂ ਮੋਟੇ ਤੌਰ ਦੇ ਉੱਤੇ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਐਗਜ਼ਾਮਪਲ ਦੱਸੀ ਆ ਕਿ ਹਾਈ ਵੋਲਿਊਮ ਮੈਨੂਫੈਕਚਰਿੰਗ ਦੇ ਵਿੱਚ ਆਲਮੋਸਟ ਹੁਣ ਜਿਹੜਾ 80 ਤੋਂ 90% ਕੰਮ ਆ ਜਿਹੜਾ ਉਹ ਆਟੋਮੇਟਿਡ ਹੈ। ਪਰ ਜੇ ਲੋ ਵੋਲਿਊਮ ਪ੍ਰੋਡਕਟਸ ਦੀ ਆਪਾਂ ਗੱਲ ਕਰਦੇ ਆ ਉਹਦੇ ਵਿੱਚ ਜਿਹੜੀ ਆਟੋਮੇਸ਼ਨ ਆ ਉਹ ਕੰਪੈਰੀਟਿਵਲੀ ਘੱਟ ਹੈ। ਉਹਦੇ ਇਟ ਆਲ ਡਿਪੈਂਡਸ ਵੀ ਤੁਹਾਡਾ ਬਜਟਸ ਤੇ ਪ੍ਰੋਡਕਟ ਟਾਈਪ ਕੀ ਆ। ਠੀਕ ਹੈ ਜੀ। ਅੱਛਾ ਹਰਵਿੰਦਰ, ਆਪਾਂ ਇੱਥੇ ਇੱਕ ਬ੍ਰੇਕ ਲੈ ਲੈਂਦੇ ਹਾਂ, ਬ੍ਰੇਕ ਤੋਂ ਬਾਅਦ 'ਚ ਮੁੜਦੇ ਹਾਂ ਵਾਪਸ। ਪ੍ਰੋਗਰਾਮ ਜਿਹੜਾ ਆ ਪੰਜਾਬੀ ਟੈਕ ਟਾਕ ਇੱਦਾਂ ਹੀ ਜਾਰੀ ਰਹੇਗਾ। ਮਿਲਦੇ ਹਾਂ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਇੱਕ ਬ੍ਰੇਕ ਤੋਂ ਬਾਅਦ 'ਚ ਜੀ। ਟਾਕ ਲੈ ਕੇ ਹਾਜ਼ਰ ਹਾਂ ਮੈਂ ਰਾਜਕਰਨਵੀਰ ਸਿੰਘ, ਜੁੜੇ ਹੋਏ ਨੇ ਹਰਵਿੰਦਰ ਸਿੰਘ। ਹਰਵਿੰਦਰ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਧੰਨਵਾਦ ਰਾਜਕਰਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ ਸਾਡੇ ਸਾਰੇ ਮਾਣ ਸਰੋਤੇ ਦਾ ਜੀ। ਫਿਰ ਤੋਂ ਨਿੱਘਾ ਜੀ ਆ ਕਹਿੰਦੇ ਆ ਛੋਟੀ ਜੀ ਬ੍ਰੇਕ ਤੋਂ ਬਾਅਦ ਜੀ। ਜੀ ਅੱਛਾ ਹਰਵਿੰਦਰ, ਗੂਗਲ ਜੀ ਰਾਜਕਰਨ, ਜਿਹੜਾ ਗੂਗਲ ਦਾ CEO ਆ ਪਿਚਾਈ, ਉਹ ਸਟੈਨਫੋਰਡ ਦੀ ਕਨਵੋਕੇਸ਼ਨ ਦੇ ਵਿੱਚ ਕੀਨੋਟ ਸਪੀਕਰ ਦੇ ਤੌਰ ਦੇ ਉੱਤੇ ਪਹੁੰਚਿਆ, ਪਰ ਦਰਜਨਾਂ ਹੀ ਜਿਹੜੇ ਸਟੂਡੈਂਟ ਆ ਵਾਕਆਊਟ ਕਰ ਗਏ ਇਸ ਦੇ ਵਿਰੋਧ ਦੇ ਵਿੱਚ, ਜਿੱਥੇ ਉਹਨਾਂ ਨੇ ਕਈਆਂ ਨੇ ਸਾਈਨ ਫੜੇ ਸੀ ਆਈਸ ਸਪਾਈਜ਼ ਵਿਦ ਗੂਗਲ AI। ਜਿੱਦਾਂ ਬੱਚੇ ਗੇਮ ਨਹੀਂ ਖੇਡਦੇ ਹੁੰਦੇ ਗੱਡੀ ਦੇ ਵਿੱਚ, ਆਈ ਸਪਾਈ ਵਿਦ ਮਾਈ ਲਿਟਲ ਆਈ ਦਿਸ ਐਂਡ ਦੈਟ, ਹੈ ਨਾ, ਤੇ ਉਦਾਂ ਦਾ ਜਿਹੜਾ ਉਹਨਾਂ ਨੇ ਜਿਹੜੇ ਸਾਈਨ ਉਹ ਬਣਾ ਕੇ ਲਿਆਂਦੇ ਸੀਗੇ। ਸੋ ਗੂਗਲ ਦਾ US ਦੀ ਮਿਲਟਰੀ ਦੇ ਨਾਲ ਨੇੜਤਾ ਨੂੰ ਲੈ ਕੇ ਇੰਟਰਨਲ ਕਈ ਜਿਹੜੇ ਇਹਨਾਂ ਦੇ ਇੰਪਲੋਈ ਵੀ ਪਹਿਲਾਂ ਅਸਤੀਫਾ ਦੇ ਚੁੱਕੇ ਆ, ਉਹਦਾ ਵੀ ਰੌਲਾ ਰੱਪਾ ਪਿਆ। ਹੁਣ ਗ੍ਰੈਜੂਏਸ਼ਨ ਸੈਰੇਮਨੀ ਦੇ ਉੱਤੇ ਬੂ ਹੋਣਾ ਤੇ ਵਾਕਆਊਟ ਕਰਨਾ, ਇਹ ਕਿਵੇਂ ਜਿਹੜਾ ਇਸ ਨੂੰ ਜਿਹੜਾ ਦੇਖਿਆ ਜਾ ਰਿਹਾ? ਇਵੈਂਚੁਅਲੀ ਚਲੋ ਬਿਗ ਟੈਕ ਦੇ ਕੋਲ ਪਾਵਰ ਬਹੁਤ ਆ, ਉਹ ਸਾਰਾ ਕੁਝ ਆ, ਪਰ ਲੋਕ ਇਹਨਾਂ ਨੂੰ ਅਕਾਊਂਟੇਬਲ ਵੀ ਬਣਾਉਣ ਦੀ ਕੋਸ਼ਿਸ਼ ਕਰ ਰਹੇ। ਹਾਂਜੀ, ਸੋ ਜਦੋਂ ਸਟੈਨਫੋਰਡ ਵਰਗੇ ਆਲਾ ਇੰਸਟੀਟਿਊਸ਼ਨ ਦੀ ਰਾਜਕਰਨ ਗੱਲ ਕਰਦੇ ਹਾਂ, ਕਿਉਂਕਿ ਮੈਂ ਆਪ ਉੱਥੋਂ ਦਾ ਸਟੂਡੈਂਟ ਹਾਂ, ਇਹਦੇ ਵਿੱਚ ਇਹ ਚੀਜ਼ ਇਹ ਹੈ ਵੀ ਸਹਿਜੇ ਤੁਸੀਂ ਅੰਦਾਜ਼ਾ ਲਾ ਸਕਦੇ ਜੇ ਤੁਸੀਂ ਫਿਊਚਰ ਟੈਕਨੋਲੋਜੀ ਉੱਤੇ ਵਰਕ ਕਰਦੇ ਹੋ ਤੇ ਉਹਦੀ ਇੱਕ ਤਾਂ ਟੈਕਨੋਲੋਜੀ ਦੀ ਅੰਡਰਸਟੈਂਡਿੰਗ ਇਹਨਾਂ ਆਲਾ ਇੰਸਟੀਟਿਊਸ਼ਨਸ ਦੇ ਵਿੱਚ ਜ਼ਿਆਦਾ ਹੁੰਦੀ ਹੈ, ਕਿਉਂਕਿ ਇੱਕ ਬਹੁਤ ਵੱਡੇ ਲੈਵਲ ਦੀ ਜਿਹੜੀ ਰਿਸਰਚ ਹੈ ਨਾ ਯੂਨੀਵਰਸਿਟੀਜ਼ ਵਿੱਚ ਹੁੰਦੀ ਹੈ, ਤੇ ਉਹਦੇ ਵਿੱਚ ਤੁਸੀਂ ਫਿਊਚਰ ਵੀ ਦੇਖ ਸਕਦੇ ਹੋ ਕਿ ਫਿਊਚਰ ਵਿੱਚ ਇਹ ਕੀ ਕਰਨ ਦੇ ਸਮਰੱਥਾ, ਕੈਪੇਬਿਲਿਟੀ ਟੈਕਨੋਲੋਜੀ ਦੀ ਕੀ ਆ। ਤੇ AI ਦੀ ਆਪਾਂ ਗੱਲ ਕਰਦੇ ਹਾਂ ਤੇ ਬਾਰ-ਬਾਰ ਸਾਨੂੰ ਬਾਰ-ਬਾਰ ਗੱਲ ਕਰਦੇ ਹਾਂ, ਸਾਨੂੰ ਇਸ ਚੀਜ਼ ਦਾ ਪਤਾ ਹੀ ਆ। ਹੁਣ ਗੂਗਲ ਦੀ ਖਾਸ ਤੌਰ ਦੇ ਉੱਤੇ ਗੱਲ ਕਰੀਏ ਤੇ ਤੁਹਾਨੂੰ ਚੇਤਾ ਹੋਊਗਾ ਤਕਰੀਬਨ 3 ਸਾਲ ਪਹਿਲਾਂ ਗੂਗਲ ਨੇ ਆਪਣੀ ਵੈਬਸਾਈਟ ਤੋਂ ਕੁਝ ਚੀਜ਼ਾਂ ਹਟਾਈਆਂ ਸੀ। ਉਹਦੇ ਵਿੱਚ ਇੱਕ ਵੱਡੀ ਚੀਜ਼ ਹਟਾਉਣ ਵਾਲੀ ਇਹ ਸੀ ਕਿ ਜਿਹੜੇ ਗੂਗਲ ਦੀ ਟੈਕਨੋਲੋਜੀਜ਼ ਆ ਤੇ ਖਾਸ ਤੌਰ ਤੇ ਜੈਮਨਾਈ ਜਿਹੜਾ ਇਹਨਾਂ ਦਾ AI ਲਾਰਜ ਲੈਂਗੁਏਜ ਮਾਡਲ ਆ,
ਉਹ ਹੁਣ ਕਿਉਂਕਿ ਚੈਟ ਜੀਪੀਟੀ ਦੇ ਇਕੁਇਵਲੈਂਟ ਜਾਂ ਕਲਾਉਡ ਤੇ ਐਂਥਰੋਪਿਕ ਦੇ ਮਾਡਲਸ ਦੇ ਇਕੁਇਵਲੈਂਟ ਹੁਣ ਉਹ ਚੱਲ ਰਿਹਾ ਹੈ ਨਾ। ਦੁਨੀਆ ਦਾ ਅੱਜ ਦੇ ਦਿਨ ਵੀ ਵੱਡਾ ਸਰਚ ਇੰਜਨ ਇਹ ਹੈਗਾ। ਸੋ ਇਹਨਾਂ ਆਪਣੀ ਵੈਬਸਾਈਟ ਤੋਂ ਇਹ ਚੀਜ਼ ਹਟਾ ਦਿੱਤੀ ਸੀ ਕਿ ਇਹਨਾਂ ਦੇ ਜਿਹੜੇ ਲਾਰਜ ਲੈਂਗੁਏਜ ਮਾਡਲ ਆ ਜਾਂ ਟੈਕਨੋਲੋਜੀ ਉਹਨੂੰ ਤੁਸੀਂ ਮਿਲਟਰੀ ਦੇ ਯੂਜ਼ ਦੇ ਲਈ ਵਰਤ ਸਕਦੇ। ਪਹਿਲਾਂ ਇਹਨਾਂ ਦਾ ਪਾਲਿਸੀ ਰਹੀ ਵੀ ਨਹੀਂ ਵਰਤ ਸਕਦੇ। ਸੁਰਿੰਦਰ ਪਿਚਾਈ ਹੋਣਾ ਨੇ ਇਹ ਚੀਜ਼ ਨੂੰ ਹਟਾ ਦਿੱਤਾ। ਸੋ ਉਸ ਚੀਜ਼ ਨੂੰ ਲੈ ਤੋਂ ਬਾਅਦ ਇਹਨਾਂ ਦੀ ਜਿਹੜੀ ਟੈਕਨੋਲੋਜੀ ਆ ਉਹਨੂੰ ਇਜ਼ਰਾਈਲ ਵੀ ਵੱਡੇ ਪੱਧਰ ਦੇ ਉੱਤੇ ਯੂਜ਼ ਕਰਦਾ, ਆਈਸ ਵੀ ਵੱਡੇ ਪੱਧਰ ਦੇ ਉੱਤੇ ਮੰਨਿਆ ਜਾ ਰਿਹਾ ਕਿ ਉਹ ਯੂਜ਼ ਕਰਦੀ ਆ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਵਾ ਕਿਉਂਕਿ ਯੂਐਸ ਗਵਰਨਮੈਂਟ ਦੇ ਨਾਲ ਇਹ ਕੰਮ ਕਰ ਰਹੀ ਆ ਤੇ ਉਸ ਚੀਜ਼ ਨੂੰ ਲੈ ਕੇ ਜਿਹੜਾ ਪ੍ਰੋਟੈਸਟ ਆ ਇਹ ਆਪਾਂ ਨੂੰ ਦੇਖਣ ਨੂੰ ਮਿਲਿਆ। ਸੋ ਇਨ ਜਨਰਲ ਵੀ ਕਿਉਂਕਿ ਆਪਾਂ ਹੁਣੇ ਗੱਲ ਇਲਾਨ ਮਸਕ ਦੀ ਵੀ ਕੀਤੀ ਤੇ ਬਿਗ ਟੈਕ ਨੂੰ ਜਿਹੜਾ ਲੋਕਾਂ ਦੇ ਜਿਹੜੇ ਨਿਊ ਬਿਗ ਬ੍ਰੋਜ਼ ਟੈਕ ਬ੍ਰੋਜ਼ ਨੂੰ ਵੀ ਆਪਾਂ ਕਹਿ ਦਿੰਦੇ ਆ, ਉਹਦਾ ਲੋਕਾਂ ਦੇ ਵਿੱਚ ਆਧਾਰ ਜਿਹੜਾ ਉਹਦੇ ਜਿਹੜਾ ਓਲੀਗਾਰਕੀ ਹੁੰਦੀ ਬ੍ਰੋਲੀਗਾਰਕੀ, ਹਾਂਜੀ ਉਹਦਾ ਜਿਹੜਾ ਆਧਾਰ ਆ ਲੋਕਾਂ ਦੇ ਵਿੱਚ ਦਿਨੋ ਦਿਨ ਖੁਰ ਰਿਹਾ ਤੇ ਜਿਹੜੀ ਆਪੋਜੀਸ਼ਨ ਆ ਉਹ ਸਖਤ ਆਪੋਜੀਸ਼ਨ ਉਹ ਪੈਦਾ ਹੋ ਰਹੀ। ਸੋ ਇਹ ਵੀ ਉਹਦਾ ਇੱਕ ਨਮੂਨਾ ਹੈਗਾ। ਮੈਂ ਇਹਦੇ ਵਿੱਚ ਜਿਹੜੀ ਵੀਡੀਓ ਦੇਖਦਾ ਸੀ ਵੱਡੇ ਪੱਧਰ ਦੇ ਉੱਤੇ ਜਿਹੜੇ ਸਟੂਡੈਂਟ ਆ ਜਦੋਂ ਇਹਨੇ ਬੋਲਣਾ ਸ਼ੁਰੂ ਕੀਤਾ ਤੇ ਉੱਠ ਕੇ ਬਾਹਰ ਆ ਗਏ ਤੇ ਜਦੋਂ ਬਾਹਰ ਆ ਗਏ ਆ ਤੇ ਉਸ ਤੋਂ ਬਾਅਦ ਵੀ ਜਿਹੜੇ BBC ਦੇ ਨੇ ਉਹਨੂੰ ਜਾਂਦੇ ਜਾਂਦੇ ਕਮੈਂਟ ਪੁੱਛਿਆ ਵੀ ਹਾਂਜੀ ਤੁਹਾਡਾ ਕੀ ਕਮੈਂਟ ਆ ਤੇ ਉਹਨੇ ਜਿੱਦਾਂ ਬਿਲਕੁਲ ਹੀ ਰਿਪੋਰਟਰ ਨੂੰ ਇਗਨੋਰ ਕਰ ਦਿੱਤਾ ਹੈ ਨਾ। ਤੇ ਹੁਣ ਤੁਸੀਂ ਉਹਦੀ ਜਿਹੜੀ ਵੀਡੀਓ ਤੁਸੀਂ ਦੇਖ ਸਕਦੇ ਹੋ ਪਰ ਐਗਜ਼ੈਕਟ ਨੰਬਰ ਜਿਹੜਾ ਉਹ ਤਾਂ ਨਹੀਂ ਪਤਾ, ਪਰ ਕਹਿੰਦੇ ਆ ਇੱਕ SF ਗੇਟ ਲੋਕਲ ਨਿਊਜ਼ਪੇਪਰ ਨੇ ਐਸਟੀਮੇਟ ਕੀਤਾ ਕਿ ਸ਼ਾਇਦ 200 ਤੋਂ ਵੱਧ ਜਿਹੜੇ ਬੱਚੇ ਆ ਉਹ ਵਾਕ ਆਊਟ ਕਰ ਗਏ। ਵਾਓ, ਦੈਟਸ ਅ ਹਿਊਜ। ਬੇਸਿਕਲੀ ਕਈ ਜਣੇ ਸਲੈਪ ਔਨ ਦਾ ਰਿਸਟ ਕਹਿਣਗੇ, ਕਈ ਜਣੇ ਸਲੈਪ ਔਨ ਦਾ ਫੇਸ ਕਹਿਣਗੇ, ਪਰ ਇਹ ਵੀ ਚਪੇਟ ਵੱਜੀ ਜ਼ਰੂਰ ਆ ਹੁਣ ਕਿਤੇ ਨਾ ਕਿਤੇ। ਤਾਂ ਜਿਹੜਾ ਚੀਜ਼ ਹੈਗੀ ਇਹ ਚੀਜ਼ਾਂ ਮੈਟਰ ਬਹੁਤ ਕਰਦੀਆਂ, ਲੋਕੀ ਦੇਖਦੇ ਆ ਵੀ ਇਹ ਚੀਜ਼ਾਂ ਹੋ ਕੀ ਰਹੀਆਂ। ਹਾਂ ਜਿਸ ਇਹਦੇ ਵਿੱਚ ਕਾਰਨ ਰਾਜਕਰਨ ਮਲਟੀਪਲ ਕਾਰਨ ਸੀ, ਜਿੱਦਾਂ ਮੈਂ ਤੁਹਾਨੂੰ ਦੱਸਿਆ ਉਹਨਾਂ ਚੋਂ ਇੱਕ ਕਾਰਨ ਪੈਲੇਸਟੀਨ ਦਾ ਵੀ ਸੀ ਕਿਉਂਕਿ ਮੈਂ ਉਹਦੇ ਵਿੱਚ ਪੈਲੇਸਟੀਨ ਦਾ ਫਲੈਗ ਵੀ ਦੇਖਿਆ ਸੀ ਸ਼ਾਇਦ। ਤੇ ਕੋਈ ਸਟੂਡੈਂਟ ਦੇ ਗਰੁੱਪ ਹੈਗੇ ਜਿਹੜੇ ਪੈਲੇਸਟੀਨ ਦੇ ਹੱਕ ਵਿੱਚ ਵੀ ਗੂਗਲ ਦੇ ਖਿਲਾਫ ਹੈ ਨਾ ਤੇ ਪ੍ਰੋਟੈਸਟ ਮਾਰਚ ਕੀਤਾ ਕੁਝ ਗਵਰਨਮੈਂਟ ਦੇ ਹੱਕ ਵਿੱਚ। ਸੋ ਮੋਟੇ ਤੌਰ ਦੇ ਉੱਤੇ ਜਿਹੜਾ ਪਬਲਿਕ ਪਰਸੈਪਸ਼ਨ ਹੈ ਟੈਕ ਬਰੋਜ਼ ਦੀ ਜਿੱਦਾਂ ਪਹਿਲਾਂ ਕਿਹਾ ਬੜੀ ਵਧੀਆ ਨਹੀਂ। ਸੋ ਦੂਜੀ ਚੀਜ਼ ਹੋਈ ਹੈ ਰਾਜਕਰਨ ਪਿਛਲੇ ਤੁਹਾਨੂੰ ਸ਼ਾਇਦ ਚੇਤਾ ਹੈ ਕਿ ਐਰੀਜ਼ੋਨਾ ਸਟੇਟ ਯੂਨੀਵਰਸਿਟੀ ਗ੍ਰੈਜੂਏਸ਼ਨ ਹੋਈ ਸੀ ਮਈ ਦੇ ਵਿੱਚ। ਉਹਦੇ ਚ ਜਿਹੜੇ ਗੂਗਲ ਦੇ ਪੁਰਾਣੇ CEO ਐਰਿਕ ਸਮਿਥ ਸੀ ਉਹਨਾਂ ਨੂੰ ਵੀ ਸਟੂਡੈਂਟਸ ਨੇ ਬੂ ਕੀਤਾ ਸੀ ਹੈ ਨਾ, ਹਾਂਜੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਰਿਲੇਟਡ। ਤੇ ਉਹਨਾਂ ਦੀ ਗ੍ਰੈਜੂਏਸ਼ਨ ਦੇ ਟਾਈਮ ਦੇ ਉੱਤੇ ਉਹਨਾਂ ਇਹ ਕਿਹਾ ਸੀ ਵੀ ਜਿਹੜੀ AI ਦਾ ਇੰਪੈਕਟ ਹੋਊਗਾ ਜੌਬਸ ਦੇ ਉੱਤੇ ਬਹੁਤ ਜ਼ਿਆਦਾ ਹੋਊਗਾ। ਸੋ ਉਹਦੇ ਕਰਕੇ ਉਹਨਾਂ ਨੂੰ ਬੂ ਕੀਤਾ ਸੀ। ਜੀ ਜੀ। ਅੱਛਾ, AI ਦਾ ਤੇ ਸਰਕਾਰ ਦਾ ਹੁਣ ਸਮਝੌਤਾ ਹੋ ਰਿਹਾ, ਐਗਜ਼ੈਕਟਿਵ ਆਰਡਰ ਸਾਈਨ ਕੀਤਾ ਹੋਣਾ, ਆਈ ਡੋਨਟ ਨੋ ਸਮਝੌਤਾ ਅੰਦਰ ਖਾਤੇ ਹੋਇਆ ਜਾਂ ਨਹੀਂ। ਸਰਕਾਰ ਪਹਿਲੋਂ AI ਮਾਡਲ ਦੇਖੂਗੀ ਫਿਰ ਲੋਕਾਂ ਦੇ ਲਈ ਜਿਹੜਾ ਉਹ ਆਊਗਾ। ਕੰਪਨੀਆਂ ਤਾਂ ਫਿਰ ਨਾਲ ਹੀ ਮਿਲ ਕੇ ਚੱਲ ਰਹੀਆਂ ਹੋਈਆਂ। ਇਨ ਜਨਰਲ ਵੀ ਰਾਜਕਰਨ ਜਦੋਂ ਆਪਾਂ ਬਿਜ਼ਨਸ ਦੀ ਗੱਲ ਕਰੀਏ ਤੇ ਬਿਜ਼ਨਸ ਸਰਕਾਰਾਂ ਤੋਂ ਕੋਈ ਬਾਹਰ ਹੀ ਨਹੀਂ ਹੁੰਦੇ, ਹੋ ਹੀ ਨਹੀਂ ਸਕਦੇ। ਸਰਕਾਰਾਂ ਦੀ ਸਰਪ੍ਰਸਤੀ ਤੋਂ ਬਿਨਾਂ ਬਿਜ਼ਨਸ ਕਿਸੇ ਵੀ ਦੁਨੀਆ ਦੇ ਵਿੱਚ ਨਹੀਂ ਚੱਲ ਸਕਦੇ ਅੱਜ ਕੱਲ ਦੇ ਉੱਤੇ। ਕਿਉਂਕਿ ਜਿੱਦਾਂ ਹੁਣ ਆਪਾਂ ਗੱਲ ਕੀਤੀ ਕਿ 1 ਟ੍ਰਿਲੀਅਨਰ ਬੰਦਾ ਵੀ ਬਿਜ਼ਨਸ ਨੇ ਪੈਦਾ ਕੀਤਾ। ਗਵਰਨਮੈਂਟਸ ਤੇ ਰੂਲ ਐਂਡ ਰੈਗੂਲੇਸ਼ਨ ਫੇਵਰੇਬਲ ਸੀ ਨਾ ਉਹਨੂੰ ਪੈਦਾ ਕਰਨ ਦੇ ਵਾਸਤੇ। ਜਿੱਦਾਂ ਤੁਸੀਂ ਕਿਹਾ ਵੀ ਕਦੇ ਇਹਦੇ ਸ਼ੇਅਰ ਇੱਧਰ ਪਾ ਦਿੱਤੇ, ਕੰਸੋਲੀਡੇਸ਼ਨ ਕਰ ਦਿੱਤੀ, ਸਭ ਕੁਝ ਜੋ ਵੀ ਆ ਤੇ ਉਹ ਲੀਗਲੀ ਤਰੀਕੇ ਦੇ ਨਾਲ ਹੀ ਹੋਈ ਨਾ। ਐਗਜ਼ੈਕਟਲੀ। ਸੋ ਬਿਜ਼ਨਸ ਤੇ ਗਵਰਨਮੈਂਟਸ ਜਿਹੜੀਆਂ ਉਹ ਇਨ ਪੈਰਲਲ ਹੈਂਡ ਔਨ ਹੈਂਡ ਹੀ ਚੱਲਦੀਆਂ। ਸੋ ਆਪਾਂ ਫਰੰਟੀਅਰ ਮਾਡਲਸ ਦੀ ਗੱਲ ਕਰਦੇ ਹਾਂ। ਗਵਰਨਮੈਂਟ ਦੇ ਵਿੱਚ ਜਿਹੜੇ ਐਡਵਾਂਸ AI ਸਿਸਟਮਸ ਹੈਗੇ ਆ ਉਹਨਾਂ ਦੀ ਓਵਰਸਾਈਟ ਜਿਹੜੀ ਉਹ ਦਿਨੋਂ ਦਿਨ ਟਾਈਟ ਹੋ ਰਹੀ ਹੈ। ਆਲਰੇਡੀ ਸਾਨੂੰ ਪਤਾ ਕਿ ਚਾਈਨਾ ਨੂੰ ਜਿਹੜੇ ਚਿਪਸ ਆ US ਨੇ NVIDIA ਦੇ ਬਲੈਕਬੈਲ ਚਿਪਸ ਸੀ ਸ਼ਾਇਦ ਉਹਦੀ ਐਕਸਪੋਰਟ ਜਿਹੜੀ ਬੰਦ ਕੀਤੀ ਸੀ। ਹੁਣ ਜਿਹੜੀ ਕਿਉਂਕਿ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਕੁਝ ਆਪਾਂ ਮਾਡਲਸ ਦੇਖਾਂਗੇ, ਇੱਕ ਆਪਾਂ ਮਾਈਥੋਸ ਟਾਈਪ ਦੀ ਗੱਲ ਕਰਦੇ ਹਾਂ, ਐਂਥਰੋਪਿਕ ਦੇ ਮਾਡਲ ਆ ਉਹਦੇ ਵਿੱਚ ਤੇ ਇੰਨੀ ਕਿ ਜ਼ਿਆਦਾ ਟਾਈਟਨਿੰਗ ਉਹਨਾਂ ਕਰ ਦਿੱਤੀ ਵੀ ਨਾਨ US ਸਿਟੀਜ਼ਨ ਉਹ ਮਾਡਲ ਨੂੰ ਯੂਜ਼ ਹੀ ਨਹੀਂ ਕਰ ਸਕਦਾ। ਇਹਦੇ ਕਰਕੇ ਉਹਨਾਂ ਨੇ ਸਾਰੇ ਹੀ ਬੰਦ ਕਰਤੇ ਸੀਗੇ। ਹਾਂਜੀ ਤੇ ਕੱਲਾ ਇੱਥੇ ਗੱਲ ਹੈ ਨਾ, ਕੱਲੀ ਉਸ ਮਾਡਲ ਦੀ ਆਪਾਂ ਗੱਲ ਹੀ ਨਹੀਂ ਕਰਦੇ ਹੁਣ। ਇਹ ਕਿਉਂਕਿ ਨੈਸ਼ਨਲ ਸਿਕਿਉਰਿਟੀ ਦਾ ਜਿਹੜਾ ਏਜੰਡਾ ਉਹ ਸਾਹਮਣੇ ਆ ਗਿਆ ਇਹਨੂੰ ਲੈ ਕੇ ਵੀ ਹੁਣ ਗੱਲ ਕੱਲੀ ਭਾਈ ਤੁਹਾਡੀ ਜਸਟ ਸੌਫਟਵੇਅਰ ਦੀ ਨਹੀਂ ਰਹੀ, ਹੁਣ ਇਹਦੇ ਨਾਲ ਨੈਸ਼ਨਲ ਸਿਕਿਉਰਿਟੀ ਜਿਹੜੀ ਆ ਉਹ ਇੰਪੈਕਟ ਹੋ ਰਹੀ ਆ। ਸੋ ਇਹ ਕੁਝ ਚੀਜ਼ਾਂ ਜਿਹੜੀਆਂ ਕਾਈਂਡ ਆਫ ਅਨਐਕਸਪੈਕਟਡ ਸੀ ਹੈ ਨਾ।
ਤੇ ਪਰ ਇਹ ਜਿਹੜੀ ਸਾਨੂੰ ਦੇਖਣ ਨੂੰ ਮਿਲ ਰਹੀ, ਪਰ ਨਾਲ ਦੀ ਨਾਲ ਅਨਐਕਸਪੈਕਟਡ ਤੋਂ ਗੱਲ ਇਹ ਵੀ ਹੈ ਅੱਜ ਕੱਲ੍ਹ ਵੀ ਕੈਪੇਬਿਲਿਟੀ ਇਹਨਾਂ ਮਾਡਲਸ ਦੀ ਜਿਹੜੀ ਆ ਬਹੁਤ ਜ਼ਿਆਦਾ ਹੈ ਨਾ। ਤੇ ਆਪਣੀ ਗੱਲ ਕਰੀਏ ਤੇ ਪਿਛਲੇ ਹਫਤੇ ਦੀ ਗੱਲ ਹੀ ਹੈ ਨਾ, ਆਪਾਂ ਡਿਟੇਲਡ ਗੱਲ ਕਰਦੇ ਹਾਂ ਕਿ ਜਿਹੜਾ ਨੈਸ਼ਨਲ ਸਿਕਿਉਰਿਟੀ ਦੇ ਕੰਸਰਨ ਨੂੰ ਲੈ ਕੇ, ਹੁਣ ਨੈਸ਼ਨਲ ਸਿਕਿਉਰਿਟੀ ਦੇ ਕੰਸਰਨ ਇਹਦੇ ਵਿੱਚ ਕਿਉਂ ਆਉਂਦਾ, ਉਹ ਇਹ ਆ ਕਿ AI ਨੂੰ ਯੂਜ਼ ਕਰਕੇ ਅੱਜ ਦੇ ਦਿਨ ਵੀ ਜਿਹੜੇ ਬਹੁਤ ਜ਼ਿਆਦਾ ਆਪਾਂ ਮਾਡਲ ਦੇਖਦੇ ਹਾਂ ਜਾਂ ਬਹੁਤ ਜ਼ਿਆਦਾ ਸੌਫਟਵੇਅਰ ਦੇਖਦੇ ਹਾਂ ਕਿਸ ਕੰਪਨੀ ਦੇ ਵਿੱਚ, ਉਹ ਅਪ ਟੂ ਡੇਟ ਨਹੀਂ ਹੈਗੇ ਹੈ ਨਾ। ਪਿਛਲੀ ਵਾਰ ਸਾਊਥ ਵੈਸਟ ਦੇ ਸਿਸਟਮਸ ਦੀ ਗੱਲ ਕੀਤੀ ਵੀ ਜਦੋਂ ਫਲਾਈਟ 에ਅਰਲਾਈਨਸ ਦਾ ਚੱਕਰ ਪਿਆ ਸੀ, ਤਾਂ ਕਈ ਜਿਹੜੇ ਹੈਗੇ ਉਹ ਵਿੰਡੋਜ਼ XP ਦੇ ਟਾਈਮ ਦੇ ਉੱਤੇ 2000 ਤੇ ਆਪਰੇਟਿੰਗ ਸਿਸਟਮ ਜਿਹੜੇ ਆ ਉਹਨਾਂ ਦੀ ਵਰਤੋਂ ਕਰਦੇ ਆ ਰਹੇ ਆ। ਸੋ ਜਿਹੜੇ ਸੌਫਟਵੇਅਰ ਆ ਮੇਜਰ ਇੰਡਸਟਰੀ ਦੇ, ਉਹ ਅੱਜ ਵੀ ਬਿਲਕੁਲ ਅਪਡੇਟ ਨਹੀਂ ਹੈਗੇ, ਪਰ AI ਫਰੰਟੀਅਰ ਦੇ ਦੇ ਉੱਤੇ ਜਿਹੜੇ ਮਾਡਲ ਤਾਂ ਬਹੁਤ ਜ਼ਿਆਦਾ ਕੈਪੇਬਲ ਹੈ। ਇਹਦਾ ਮਤਲਬ ਇਹ ਹੈ ਵੀ ਇਹਨਾਂ ਮਾਡਲਸ ਨੂੰ ਤੁਸੀਂ ਯੂਜ਼ ਕਰ ਸਕਦੇ ਹੋ ਸਿਸਟਮਸ ਨੂੰ ਹੈਕ ਕਰਨ ਦੇ ਵਾਸਤੇ, ਜੇਲ ਬ੍ਰੇਕ ਕਰਨ ਦੇ ਵਾਸਤੇ। ਜੇਲ ਬ੍ਰੇਕ ਇੱਕ ਸਟ੍ਰੈਟਜੀ ਹੁੰਦੀ, ਤੁਸੀਂ ਬਾਈਪਾਸ ਕਰ ਸਕਦੇ ਹੋ ਟੂ ਟੇਕ ਕੰਟਰੋਲ। ਤੇ ਉਹਦੇ ਵਿੱਚ ਜਿਹੜੇ ਸਾਈਬਰ ਸਿਕਿਉਰਿਟੀ ਦੀ ਵਲਨਰੇਬਿਲਿਟੀ ਹੈ ਵੀ ਸਿਸਟਮਸ ਦੇ ਵਿੱਚ ਆ ਕੇ ਸਿਸਟਮਸ ਨੂੰ ਹੈਕ ਕਰਨਾ, ਸਿਸਟਮਸ ਦਾ ਕੰਟਰੋਲ ਲੈਣਾ, ਉਹਦਾ ਡੇਟਾ ਚੋਰੀ ਕਰਨਾ, ਉਹ ਇੱਕ ਮੇਜਰ ਸਮੱਸਿਆ ਜਿਹੜੀ ਸਿਰਦਰਦੀ ਬਣ ਗਈ ਹੈ। ਕਿਉਂਕਿ ਤੁਸੀਂ ਕਿਸੇ ਕੰਟਰੀ ਦੀ ਇਕਨੋਮੀ ਨੂੰ ਸ਼ਟ ਡਾਊਨ ਕਰਨਾ ਹੋਵੇ ਤੇ ਉਹਨਾਂ ਦੇ ਜਿਹੜੇ ਨੈਸ਼ਨਲ ਇਨਫਰਾਸਟ੍ਰਕਚਰ ਹੈਗੇ ਆ, ਗ੍ਰਿਡ ਹੈਗੇ ਆ, ਉਹਨਾਂ ਦੀ 에ਅਰਪੋਰਟ ਹੈਗੇ, ਇਲੈਕਟ੍ਰੀਕਲ ਸਿਸਟਮ ਹੈਗੇ, ਅੱਜ ਕੱਲ੍ਹ ਸਾਰਾ ਕੁਝ ਤਾਂ ਆਨਲਾਈਨ ਹੈ ਨਾ, ਮਕੈਨੀਕਲ ਦੇ ਦੇਣ ਤੱਕ ਗਏ, ਸਭ ਕੁਝ ਸੈਂਟਰਲੀ ਕੰਟਰੋਲ ਦਾ ਥਰੂ ਨੈਟਵਰਕ। ਉਹਦੇ ਬਾਰੇ ਇਹ ਗੱਲ ਕੀਤੀ ਜਾ ਰਹੀ ਹੈ ਵੀ ਇਹ ਜਿਹੜੇ ਮਾਡਲਸ ਆ ਇਹਨਾਂ ਦੀ ਵੱਡੇ ਪੱਧਰ ਦੇ ਉੱਤੇ ਵਰਤੋਂ ਹੋ ਸਕਦੀ ਹੈ ਇਹਨਾਂ ਸਿਸਟਮਸ ਨੂੰ ਹੈਕ ਕਰਨ ਦੀ ਤੇ ਉਹਨਾਂ ਨੂੰ ਸ਼ਟ ਡਾਊਨ ਕਰਨ ਦੀ, ਉਹਨਾਂ ਦਾ ਡੇਟਾ ਚੋਰੀ ਕਰਨ ਦੀ। ਸੋ ਇਹ ਜਿਹੜੇ ਕੁਝ ਫਰੰਟੀਅਰ ਮਾਡਲ ਹੈਗੇ ਆ ਉਹਨਾਂ ਦੇ ਉੱਤੇ US ਗਵਰਨਮੈਂਟ ਨੇ ਜਿਹੜੀ ਆ ਇਸ ਪਰਸੀਵਡ ਥ੍ਰੈਟ ਕਰਕੇ ਉਹਨਾਂ ਰੋਕ ਲਾਈ ਆ। ਸੋ ਰਾਜ ਕਰਨੇ ਮੈਨੂੰ ਪ੍ਰੋਸੈਸ ਇਨ ਰਾਈਟ ਡਾਇਰੈਕਸ਼ਨ ਲੱਗਦਾ, ਕਿਉਂਕਿ ਇਹ ਥ੍ਰੈਟ ਰੀਅਲ ਆ। ਨਹੀਂ ਸੋ ਸਹੀ ਇੱਥੇ ਜਿਹੜੀ ਗੱਲ ਇਹ ਆ ਕਿ US ਡਿਪਾਰਟਮੈਂਟ ਆਫ ਜਿਹੜਾ ਕਾਮਰਸ ਆ, ਉਹਨੇ ਐਕਸਪੋਰਟ ਜਿਹੜਾ ਕੰਟਰੋਲ ਆਰਡਰ ਜਿਹੜਾ ਉਹ ਜਾਰੀ ਕੀਤਾ, ਉਸ ਇਸ ਮਾਮਲੇ ਦੇ ਵਿੱਚ ਲੇਟੈਸਟ ਜਿਹੜੀ ਅਪਡੇਟ ਆ। ਆਉਣ ਵਾਲੇ ਟਾਈਮ ਦੇ ਵਿੱਚ ਇਦਾਂ ਦੀ ਜਿਹੜੀ ਗੱਲ ਆ ਉਹ ਚੱਲਦੀ ਹੀ ਰਹਿਣੀ ਆ। ਇਹਦੇ ਵਿੱਚ ਸਾਡੇ ਸਿੱਖਣ ਲਈ ਰਾਜਕਰਨ ਕੀ ਹੈ ਐਜ਼ ਅ ਇੰਡੀਵਿਜੂਅਲ ਬਿਜ਼ਨਸ, ਉਹ ਇਹ ਹੈ ਕਿ ਜੇ ਆਪਾਂ ਸਾਰੇ ਸੌਫਟਵੇਅਰ ਕਿਸੇ ਨਾ ਕਿਸੇ ਤਰੀਕੇ ਸਾਈਬਰ ਸਿਕਿਉਰਿਟੀ, ਸਾਡਾ ਸਾਰਾ ਦਾ ਸਾਰਾ ਡੇਟਾ ਜਿਹੜਾ ਉਹ ਆਪਾਂ ਕੋਈ ਨਾ ਕੋਈ ਸੌਫਟਵੇਅਰ ਯੂਜ਼ ਕਰਦੇ ਹਾਂ, ਸਾਡਾ ਨੈਟਵਰਕ ਇਨਫਰਾਸਟ੍ਰਕਚਰ ਹੈਗਾ, ਉਹਨੂੰ ਆਪਾਂ ਅਪ ਟੂ ਡੇਟ ਰੱਖੀਏ ਹੈ ਨਾ, ਲੇਟੈਸਟ ਜਿਹੜੇ ਟੈਕਨੋਲੋਜੀ ਉਹਨੂੰ ਵਰਤੀਏ, ਇਨਫਰਾਸਟ੍ਰਕਚਰ ਜਿਹੜਾ ਟੈਕਨੋਲੋਜੀ ਇਨਫਰਾਸਟ੍ਰਕਚਰ ਆ ਉਹਨੂੰ ਅਪਗ੍ਰੇਡ ਕਰਨ ਦੇ ਵੱਲ ਆਪਣਾ ਜ਼ਰੂਰ ਜ਼ੋਰ ਲਾਈਏ। ਇਹ ਬਿਜ਼ਨਸ ਨੂੰ ਚੱਲਦਾ ਰੱਖਣ ਦੇ ਲਈ ਹੁਣ ਇੱਕ ਰਿਕੁਆਇਰਮੈਂਟ ਬਣ ਗਈ ਹੈ ਜੀ। ਨਹੀਂ ਬਿਲਕੁਲ ਸਹੀ ਗੱਲ ਆ। ਅਗਲੀ ਜਿਹੜੀ ਆਪਾਂ ਹਰਵਿੰਦਰ ਗੱਲ ਜਿਹੜੀ ਕਰਦੇ ਜਾਈਏ, AI ਕਹਿੰਦੇ ਵੀ ਇਸ ਟਾਈਮ ਜ਼ਿਆਦਾ ਕੋਡ ਲਿਖ ਰਿਹਾ ਆ, ਜ਼ਿਆਦਾ ਸੌਫਟਵੇਅਰ ਲਿਖ ਰਿਹਾ ਆ ਇਨਸਾਨਾਂ ਦੇ ਨਾਲੋਂ। ਬਿਲਕੁਲ, ਇਹਨੂੰ ਵਾਈਬ ਕੋਡ ਦਾ ਨਾਂ ਜਿਹੜਾ ਦਿੱਤਾ ਜਾਂਦਾ ਵਾ। ਤੇ ਸੋ ਆਪਾਂ ਗੱਲ ਕਰਦੇ ਹਾਂ ਕਿ ਅੱਜ ਤੋਂ ਨਾ ਰਾਜਕਰਨ ਕੰਟੈਕਸਟ ਬਣਨ ਦੇ ਵਾਸਤੇ ਆਪਾਂ ਕੋਵਿਡ ਟਾਈਮ ਦੀ, ਕੋਵਿਡ ਏਰਾ ਦੀ ਗੱਲ ਕਰੀਏ ਤੇ ਕੋਵਿਡ ਏਰਾ ਦੇ ਵਿੱਚ ਜਿਹੜੇ ਸੌਫਟਵੇਅਰ ਇੰਜੀਨੀਅਰ ਸੀ ਸਿਲੀਕਨ ਵੈਲੀ ਦੇ ਵਿੱਚ, ਜੇ ਮਿਡ ਲੈਵਲ ਸੌਫਟਵੇਅਰ ਇੰਜੀਨੀਅਰ ਦੀ ਵੀ ਆਪਾਂ ਗੱਲ ਕਰੀਏ, ਮਿਡ ਤੋਂ ਸੀਨੀਅਰ ਲੈਵਲ, ਤੇ ਉਹਨਾਂ ਦਾ ਜਿਹੜਾ ਪੇ ਪੈਕੇਜ ਸੀ, ਉਹਨਾਂ ਦੀ ਡਿਮਾਂਡ ਬਹੁਤ ਜ਼ਿਆਦਾ ਸੀ ਹੈ ਨਾ। ਉਹਨਾਂ ਦਾ ਜਿਹੜਾ ਪੇ ਪੈਕੇਜ ਸੀ, ਤੁਸੀਂ 1.5 ਮਿਲੀਅਨ ਤੋਂ 2 ਮਿਲੀਅਨ ਪਰ ਈਅਰ ਉਹਨਾਂ ਨੂੰ ਈਜ਼ੀਲੀ ਮਿਲ ਜਾਂਦਾ ਸੀ। ਅੱਛਾ। ਸੋ ਵੱਡੀ ਡਿਮਾਂਡ ਸੀ ਸੌਫਟਵੇਅਰ ਡਿਵੈਲਪਰਸ ਦੀ ਉਸ ਟਾਈਮ ਦੇ ਉੱਤੇ। ਪਰ ਤੁਸੀਂ ਇਹ ਦੇਖੋ ਵੀ ਤਕਰੀਬਨ 3 ਸਾਲਾਂ ਦੇ ਵਿੱਚ 2022 ਦੇ ਵਿੱਚ ਚੈਟ GPT ਆਉਂਦਾ, ਪਹਿਲੇ ਸਾਇੰਸ ਜਿਹੜੇ ਆ ਕੋਡ ਲਿਖਣ ਦੇ ਚੈਟ GPT ਤੋਂ ਆਉਂਦੇ ਆ, ਤੇ ਵਿਦਿਨ 3-4 ਸਾਲਾਂ ਦੇ ਵਿੱਚ ਹੀ ਹੁਣ ਸੌਫਟਵੇਅਰ ਜਿਹੜੇ ਇੰਜੀਨੀਅਰਸ ਆ ਉਹ ਐਜ਼ ਅ ਪ੍ਰੋਫੈਸ਼ਨ ਉਹਦੀ ਡਿਮਾਂਡ ਜਿਹੜੀ ਆ ਬਹੁਤ ਜ਼ਿਆਦਾ ਘੱਟ ਗਈ। ਮੈਂ ਨਹੀਂ ਕਹਿੰਦਾ ਖਤਮ ਹੋ ਗਈ, ਕਿਉਂਕਿ ਓਵਰਸਾਈਟ ਦੇ ਲਈ ਅਜੇ ਵੀ ਚਾਹੀਦੇ, ਪਰ ਦ ਨੰਬਰ ਆਫ ਇੰਜੀਨੀਅਰ ਜਿਹੜੇ ਆਪਾਂ ਨੂੰ ਕੋਡ ਲਿਖਣ ਦੇ ਲਈ ਚਾਹੀਦੇ ਸੀ, ਉਹਨਾਂ ਦੀ ਗਿਣਤੀ ਦੇ ਵਿੱਚ ਡਰਾਸਟਿਕ ਜਿਹੜਾ ਘਾਟਾ ਉਹ ਪਿਆ। ਸੋ ਉਹਨੇ ਜੌਬ ਰੋਲ ਜਿਹੜੇ ਅੱਜ ਦੇ ਟਾਈਮ ਦੇ ਵਿੱਚ ਅਵੇਲੇਬਲ ਨਹੀਂ ਹੈ ਜਿੰਨੇ 3-4 ਸਾਲ ਪਹਿਲਾਂ ਸੀ। ਇਹਦੇ ਵਿੱਚ ਹੈ ਨਾ ਡਿਸਕਸ਼ਨ ਵੀ ਹੁੰਦੀ ਹੈ ਬਿਜ਼ਨਸ ਨੂੰ ਲੈ ਕੇ ਵੀ ਇਹ ਵਾਈਟ ਕਾਲਰ ਜਿਹੜੀਆਂ ਜੌਬਾਂ ਹੁਣ ਗਈਆਂ ਇਸ ਤੋਂ ਬਾਅਦ। ਸੋ ਡੈਫੀਨੇਟਲੀ ਉਹਦਾ ਜਿਹੜਾ ਇੰਪੈਕਟ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਕਿ ਸੌਫਟਵੇਅਰ ਡਿਵੈਲਪਰ ਇੰਡਸਟਰੀ ਦੇ ਉੱਤੇ ਜਿਹੜਾ AI ਦਾ ਵਾਰ ਆ ਵੱਡੇ ਪੱਧਰ ਦੇ ਉੱਤੇ ਹੋਇਆ।
2024 ਦੇ ਵਿੱਚ ਸ਼ਾਇਦ ਤੁਹਾਨੂੰ ਚੇਤਾ ਹੋਏ ਆਪਾਂ ਗੱਲ ਵੀ ਕੀਤੀ ਸੀ ਕਿ ਗੂਗਲ ਨੇ ਉਦੋਂ ਕਿਹਾ ਸੀ ਕਿ ਆਪਾਂ ਜੂਨੀਅਰ ਟੂ ਮਿਡ ਲੈਵਲ ਜਿਹੜੇ ਇੰਜੀਨੀਅਰ ਆਪਾਂ ਕੋਈ ਵੀ ਨਵਾਂ ਹਾਇਰ ਨਹੀਂ ਕਰਨਾ। ਤੇ ਉਹਦੇ ਤੋਂ ਬਾਅਦ ਸੀਰੀਜ਼ ਆਫ ਜਿਹੜੇ ਲੇ ਆਫ ਆ ਮੈਟਾ ਦੇ ਵਿੱਚ ਦੇਖੇ, ਸੇਲਸਫੋਰਸ ਦੇ ਵਿੱਚ ਦੇਖੇ, ਆਪਾਂ ਹੋਰ ਇਹਨਾਂ ਵੱਡੀਆਂ ਕੰਪਨੀਆਂ ਦੇ ਵਿੱਚ ਦੇਖਿਆ ਨਾ। ਬਲੌਕ ਨੇ ਤੇ ਤਕਰੀਬਨ 40% ਆਪਣਾ ਜਿਹੜਾ ਪੂਰੇ ਦਾ ਵਾਈਟ ਕਾਲਰ ਸਟਾਫ ਆ ਉਹੀ ਲੇ ਆਫ ਕਰ ਦਿੱਤਾ ਸੀ, ਆਲ ਬਿਕਾਜ਼ ਆਫ AI। ਤੇ ਉਹਦੇ ਕਰਕੇ ਹੀ ਆਪ ਸਟੈਨਫੋਰਡ ਯੂਨੀਵਰਸਿਟੀ ਦੀ ਗੱਲ ਕੀਤੀ ਜਾਂ ਉਸ ਤੋਂ ਪਹਿਲਾਂ ਐਰੀਜ਼ੋਨਾ ਸਟੇਟ ਯੂਨੀਵਰਸਿਟੀ ਦੀ ਗੱਲ ਕੀਤੀ। ਉਹਦੇ ਵਿੱਚ ਵੱਡੇ ਪੱਧਰ ਤੇ ਜਿਹੜੇ ਬੂ ਹੋਏ ਆ ਜਾਂ ਕਹਿ ਲਓ ਕਿ ਵਿਰੋਧ ਹੋਇਆ ਸਟੂਡੈਂਟਸ ਦੇ ਵੱਲੋਂ, ਉਹ ਇਸੇ ਚੀਜ਼ਾਂ ਨੂੰ ਲੈ ਕੇ ਆਇਆ ਕਿ ਜਿਹੜੇ ਸੌਫਟਵੇਅਰ ਜਾਂ ਟੈਕ ਫੀਲਡ ਦੇ ਜਿਹੜੀ ਸਟਾਰਟਿੰਗ ਜੌਬਾਂ ਹੈਗੀਆਂ ਸੀ ਉਹ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਕੰਪੀਟੀਸ਼ਨ AI ਦੇ ਕਰਕੇ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਵਾ। ਸੋ ਸੌਫਟਵੇਅਰ ਇੰਡਸਟਰੀ ਦੇ ਵਿੱਚ ਹੁਣ ਓਫੀਸ਼ੀਅਲੀ ਜਿਹੜਾ ਇਹ ਟ੍ਰੈਂਡ ਆ AI ਵੀਕਲੀ ਤੋਂ ਡੇਟਾ ਮੈਂ ਦੇਖਦਾ ਸੀ ਤੇ ਕਿ ਉਹ ਜਿਹੜਾ AI ਅੱਜ ਦੇ ਟਾਈਮ ਦੇ ਵਿੱਚ ਹਿਊਮਨਸ ਨਾਲੋਂ ਵੱਧ ਸੌਫਟਵੇਅਰ ਜਿਹੜਾ ਉਹ ਲਿਖ ਰਿਹਾ ਤੇ AI ਅਸਿਸਟਡ ਕੋਡਿੰਗ ਤੇ ਜਿਹੜਾ ਰੋਲ ਹੈਗਾ ਹੁਣ ਪ੍ਰੋਗਰਾਮਰਸ ਦਾ ਉਹ ਸ਼ਿਫਟ ਹੋ ਗਿਆ ਵਾ ਰਾਈਟਿੰਗ ਕੋਡ ਤੋਂ ਸ਼ਿਫਟ ਹੋ ਕੇ ਹੁਣ ਸਿਰਫ ਸੁਪਰਵਿਜ਼ਨ AI ਦੀ ਸੁਪਰਵਿਜ਼ਨ ਦੇ ਵੱਲ ਉਹਦਾ ਧਿਆਨ ਚਲਾ ਗਿਆ। ਸੋ ਇਹਦਾ ਮਤਲਬ ਕੀ ਆਪਾਂ ਦੇ ਲਈ ਵੀ ਆਪਾਂ ਨੂੰ ਕੋਡਿੰਗ ਜਿਹੜੀ ਉਹ ਨਹੀਂ ਸਿੱਖਣੀ ਚਾਹੀਦੀ? ਮੈਨੂੰ ਲੱਗਦਾ ਵੀ ਨਹੀਂ ਆਪਾਂ ਨੂੰ ਸਿੱਖਣੀ ਚਾਹੀਦੀ ਆ, ਪਰ ਅਜੇ ਆਪਾਂ ਇਹ ਸੋਚਦੇ ਵੀ ਇਕੱਲੀ ਕੋਡਿੰਗ ਕਰਕੇ ਆਪਾਂ ਨੂੰ ਸ਼ਾਇਦ ਜੌਬ ਮਿਲ ਜੇਗੀ ਐਜ਼ ਅ ਨਿਊ ਕਾਲਜ ਗ੍ਰੈਡ, ਤੇ ਉਹ ਰਾਜ ਕਰਨ ਆਪਾਂ ਨੂੰ ਉਹ ਔਖਾ ਵਾ। ਆਪਾਂ ਨੂੰ ਥੋੜਾ ਜਿਹਾ ਜਿਹੜੇ ਓਵਰਆਲ ਇਨਫਰਾਸਟ੍ਰਕਚਰ ਜਿਹੜੀ ਉਹਦੀ ਸਮਝ ਜਿਹੜੀ ਉਹ ਚਾਹੀਦੀ। ਪਰ ਅਨਫੋਰਚੂਨੇਟ ਗੱਲ ਇਹ ਹੈ ਕਿ ਜਿਹੜੇ ਲੋਕਾਂ ਨੇ 4 ਸਾਲ ਪਹਿਲਾਂ ਜਾਂ 3 ਸਾਲ ਪਹਿਲਾਂ ਇਹ ਸੌਫਟਵੇਅਰ ਇੰਜੀਨੀਅਰਿੰਗ ਦੀ ਜਿਹੜੀ ਡਿਗਰੀ ਸ਼ੁਰੂ ਕੀਤੀ ਆ, ਲੋਕੀ ਆਲਰੇਡੀ ਜਿਹੜਾ ਉਹ ਸ਼ਿਫਟ ਲੈ ਰਹੇ ਆ। ਹੋਰ ਉਹਦੇ ਵਿੱਚ ਇਕੱਲੀ ਸੌਫਟਵੇਅਰ ਦੇ ਬੇਸ ਤੇ ਕੋਡਿੰਗ ਉੱਤੇ ਜਿਹੜੀ ਜੌਬਸ ਆ ਉਹਦੇ ਵਿੱਚ ਕੰਪੀਟੀਸ਼ਨ ਬਹੁਤ ਜ਼ਿਆਦਾ AI ਕਰਕੇ ਟਫ ਹੋਇਆ ਜੀ। ਜੀ ਜੀ ਬਿਲਕੁਲ। ਤੇ ਜਾਂਦੇ ਜਾਂਦੇ ਹਰਵਿੰਦਰ ਗੱਲ ਕਰਦੇ ਜਾਈਏ ਐਪਲ ਦੀ AI ਨੂੰ ਲੈ ਕੇ ਗੱਲ ਬਣ ਨਹੀਂ ਰਹੀ। ਐਪਲ ਇੰਟੈਲੀਜੈਂਸ, ਐਪਲ ਆਪਣੇ ਈਕੋਸਿਸਟਮ ਦੇ ਜਾਲ ਦੇ ਵਿੱਚ ਆਪ ਤੇ ਨਹੀਂ ਫਸ ਗਿਆ? ਰਾਜ ਕਿ ਜਿਹੜੀ ਵੱਡੀ ਗੱਲ ਐਪਲ ਦੀ ਕਰੀਏ ਵੀ ਐਪਲ ਦਾ ਸਕਸੈਸ ਕਾਹਦੇ ਕਰਕੇ ਸੀ, ਉਹੀ ਗੱਲ ਜਿਹੜੀ ਤੁਸੀਂ ਕੀਤੀ ਉਹਦੇ ਈਕੋਸਿਸਟਮ ਦੇ ਕਰਕੇ। ਉਹਦੇ ਕੋਲ ਹਾਰਡਵੇਅਰ ਇਨਫਰਾਸਟ੍ਰਕਚਰ ਸੀ, ਹੈ ਨਾ। ਈਲਨ ਮਸਕ ਦਾ ਵੀ ਕਿਸੇ ਟਾਈਮ ਦੇ ਉੱਤੇ ਇਹਨਾਂ ਦੇ ਨਾਲ ਚੱਕਰ ਪਿਆ ਸੀ, ਕਿਉਂਕਿ ਇੱਕ ਉਹਨਾਂ ਕੋਲ ਹਾਰਡਵੇਅਰ ਹੋਣ ਦੇ ਕਰਕੇ ਜਿਹਨੂੰ ਆਈਫੋਨ ਆਪਾਂ ਕਹਿੰਦੇ ਆ, ਉਸ ਤੋਂ ਬਾਅਦ ਕਹਿੰਦੇ ਆ ਕਿ ਜੇ ਤੁਸੀਂ ਆਈਫੋਨ ਦੀਆਂ ਫੋਟੋਆਂ ਤੁਸੀਂ ਸਟੋਰ ਕਰਦੇ ਹੋ ਤੇ ਉਹਦੇ ਲਈ ਤੁਹਾਨੂੰ ਸਟੋਰੇਜ ਵੀ ਤੁਸੀਂ ਸਾਡੇ ਕੋਲ ਲਓ। ਜੇ ਤੁਸੀਂ ਐਪਲ ਟੂ ਐਪਲ ਚੀਜ਼ਾਂ ਨੂੰ ਟ੍ਰਾਂਸਫਰ ਕਰਦੇ ਹੋ, ਸੌਖੇ ਰਹਿੰਦੇ ਹੋ, ਹੈ ਨਾ। ਉਹਦਾ ਇੱਕ ਪੂਰਾ ਇਕੋਸਿਸਟਮ ਬਣਾਇਆ ਜਿਹਦੇ ਤੇ ਹਰ ਜਗ੍ਹਾ ਦੇ ਉੱਤੇ ਤੁਸੀਂ ਉਹਨੂੰ ਪੈਸੇ ਲੈਣੇ ਹੋ, ਹੈ ਨਾ। ਤੁਹਾਡਾ ਆਪਰੇਟਿੰਗ ਸਿਸਟਮ ਬਣਾਇਆ ਹੋਇਆ, ਜੇ ਤੁਸੀਂ ਮੈਕ ਨੂੰ ਐਪਲ ਨੂੰ ਯੂਜ਼ ਕਰਨ ਲੱਗ ਪੈਂਦੇ ਹੋ। ਅੱਜ ਕੱਲ੍ਹ ਕਾਫੀ ਜ਼ਿਆਦਾ ਕੋਡਿੰਗ ਦੇ ਵਿੱਚ ਵੀ ਇਹਨੂੰ ਯੂਜ਼ ਕਰਦੇ। ਆਪਾਂ ਇਕੱਲੀ ਗੱਲ ਰੀਟੇਲ ਦੀ ਨਹੀਂ ਕਰਦੇ, ਜਿਹੜੇ ਵੱਡੇ ਵੀ ਇੰਜੀਨੀਅਰ ਹੈਗੇ ਜਾਂ ਐਗਜ਼ੈਕਟਿਵਸ ਹੈਗੇ ਉਹਨਾਂ ਦੇ ਕੋਲ ਮੈਕਬੁੱਕ ਅਸੀਂ ਆਮ ਤੌਰ ਦੇ ਉੱਤੇ ਦੇਖਦੇ ਹਾਂ ਹੁੰਦੀ ਆ। ਕੋਡਿੰਗ ਦਾ ਇਹਨਾਂ ਦਾ ਆਪਣਾ ਇਨਫਰਾਸਟ੍ਰਕਚਰ ਆ, ਪਰ ਕੋਈ ਲੱਗਦਾ ਨਹੀਂ ਸੀ ਕਿਸੇ ਨੂੰ ਕਿ ਜਿਹੜਾ ਇਹਨੂੰ ਕੋਈ ਇੰਟਰਪਟ ਜਿਹੜਾ ਉਹ ਕਰ ਸਕੇਗਾ। ਅੱਜ ਦੇ ਦਿਨ ਵੀ ਇੰਟਰਪਟ ਤਾਂ ਖੈਰ ਉਹਨੂੰ ਰੀਟੇਲ ਸੈਕਟਰ ਦੇ ਵਿੱਚ ਨਹੀਂ ਕਿਸੇ ਨੇ ਕੀਤਾ, ਪਰ ਜੇ ਹੁਣ AI ਦੇ ਟਾਈਮ ਦੇ ਉੱਤੇ ਦੇਖੀਏ ਕਿ ਚੈਟ GPT, ਜੈਮਨਾਈ, ਕਲਾਊਡ, ਗ੍ਰੋਕ, ਉਹਦੀ ਜਿਹੜੀ ਵਰਤੋਂ ਆ ਉਹ ਬਹੁਤ ਦਿਨੋਂ ਦਿਨ ਵੱਧ ਰਹੀ ਆ। ਤੇ ਸਿਰੀ ਜਿਹੜਾ ਵਾ ਇਹਦਾ ਐਪਲ ਦਾ AI ਇਨਫਰਾਸਟ੍ਰਕਚਰ ਆ ਉਹ ਕਿਤੇ ਵੀ ਰੇਸ ਦੇ ਵਿੱਚ ਲੱਭਦਾ ਨਹੀਂ ਆ। ਸੋ ਅਬਜ਼ਰਵਰ ਹੁਣ ਓਪਨਲੀ ਗੱਲ ਕਰਨ ਲੱਗ ਪਏ ਐਪਲ ਨੂੰ ਵੀ ਭਾਈ ਤੁਸੀਂ ਆਪਣੇ ਜਿਹੜੇ ਯੂਜ਼ਰਸ ਆ ਉਹਨੂੰ ਈਕੋਸਿਸਟਮ ਦੇ ਵਿੱਚ ਕਿੱਦਾਂ ਰੱਖੋਗੇ, ਵੀ ਜਦ ਕਿ ਜਿਹੜੇ AI ਅਸਿਸਟੈਂਟਸ ਹੈਗੇ ਆ ਉਹ ਐਲਸਵੇਅਰ ਕਿਤੇ ਵਧੀਆ ਤਰੀਕੇ ਦੇ ਅਵੇਲੇਬਲ ਆ, ਜਿਹੜੇ ਲੋਕੀ ਯੂਜ਼ ਕਰਦੇ ਆ। ਵੀ ਤੁਸੀਂ ਇਸ ਕਿੱਥੇ ਹੋ ਵੀ ਤੁਸੀਂ AI ਰੇਸ ਨੂੰ ਬਿਲਕੁਲ ਖਤਮ ਕਰ ਉਹਦੇ ਤੇ ਪਿੱਛੇ ਰਹਿ ਗਏ। ਇਹਦੇ ਉੱਤੇ ਵੀ ਰਾਜਗਨ ਆਪਾਂ ਇੱਕ ਡੈਡੀਕੇਟਿਡ ਟਾਕ ਸ਼ੋ ਕੀਤਾ ਸੀ ਵੀ ਇਹ ਕਿ ਐਪਲ ਨੇ AI ਜਿਹੜੀ ਰੇਸ ਆ ਉਹ ਤੋਂ ਪਿੱਛੇ ਰਹਿ ਗਿਆ ਕਿ ਨਹੀਂ, ਕਿਉਂਕਿ ਐਪਲ ਦੇ ਕੋਲ ਬਹੁਤ ਜ਼ਿਆਦਾ ਇਨਫਰਾਸਟ੍ਰਕਚਰ ਪੈਸਾ ਜਿਹੜਾ ਹੈਗਾ ਸਰਪਲਸ ਬਿਲੀਅਨਸ ਆਫ ਡਾਲਰ ਜਿਹੜੇ ਇਹਨਾਂ ਦੇ ਕੋਲ ਪੈਸੇ ਹੈਗੇ ਇਨਵੈਸਟ ਕਰਨ ਨੂੰ, ਪਰ ਐਟ ਰਾਈਟ ਪੁਆਇੰਟ ਇਨ ਟਾਈਮ ਉਹਨਾਂ ਇਨਵੈਸਟ ਨਹੀਂ ਕੀਤੇ। ਤੇ ਉਹ ਅੱਜ ਦੇ ਟਾਈਮ ਦੇ ਵਿੱਚ ਦੇਖਿਆ ਜਾਏ ਤੇ ਜਿਹੜੇ ਆਪਣੇ ਲਾਰਜ ਲੈਂਗੁਏਜ ਮਾਡਲ ਜਾਂ ਸਿਰੀ ਦੀ ਜਿਹੜੀ ਇੰਟੈਲੀਜੈਂਸ ਆ ਉਹ ਦੂਸਰੀ ਕੰਪਨੀਜ਼ ਤੋਂ ਬੋਰੋ ਕਰਕੇ ਕੰਮ ਜਿਹੜਾ ਚਲਾ ਰਹੇ ਆ। ਇੰਟਰਨਲੀ ਉਹ ਕੀ ਕਰ ਰਹੇ ਆ, ਐਪਲ ਇਸ ਚੀਜ਼ ਤੇ ਬਹੁਤ ਬੜਾ ਮਸ਼ਹੂਰ ਆ ਕਿ ਉਹ ਜੋ ਵੀ ਕਰਦੇ ਆ ਕਹਿੰਦੇ ਪੰਜਾਬੀ ਦੇ ਵਿੱਚ ਵੀ ਬੁੱਕਲ ਦੇ ਵਿੱਚ ਹੀ ਗੁੜ ਦੀ ਰੋੜੀ ਭੰਨਦੇ ਆ, ਪਤਾ ਨਹੀਂ ਲੱਗਦਾ। ਜਦੋਂ ਬਾਹਰ ਗੱਲ ਆਉਂਦੀ ਆ ਨਹੀਂ ਪਤਾ। ਸੋ ਅੰਦਰੋਂ ਅੰਦਰੀ ਕੀ ਚੱਲ ਰਿਹਾ ਵਾ
ਤੇ ਉਹ ਕਿੰਨਾ ਸਕਸੈਸਫੁਲ ਹੋ ਰਿਹਾ ਵਾ ਇਹ ਤਾਂ ਐਪਲ ਦੇ ਐਗਜ਼ੈਕਟਿਵ ਹੀ ਜਾਣਦੇ ਹੋਣਗੇ, ਪਰ ਦੁਨੀਆ ਭਰ ਦੇ ਵਿੱਚ ਜਿਹੜੇ ਆਬਜ਼ਰਵਰ ਆ ਉਹ ਇਹ ਸਵਾਲ ਪੁੱਛਣ ਲੱਗ ਪਏ ਵੀ ਭਾਈ ਹਰ ਜਗ੍ਹਾ AI ਚੱਲ ਰਹੀ ਆ, ਤੁਹਾਡੀ ਆਪਣੀ AI ਅਸਿਸਟੈਂਟ ਜਿਹੜੇ ਆ ਹੋਮ ਗਰੋਨ ਉਹ ਕਿੱਥੇ ਆ? ਕਿਉਂਕਿ ਉਹਦਾ ਕਾਰਨ ਇੱਕ ਰਾਜ ਕਰਨੇ ਵੀ ਹੁੰਦਾ ਨਾ, ਜੇ ਕਿਸੇ ਦਾ ਯੂਜ਼ ਕਰਦੇ ਆ ਤੇ ਇਹਦਾ ਮਤਲਬ ਵੀ ਵੱਡਾ ਮਾਰਕਅਪ ਜਿਹੜਾ ਉਹਨਾਂ ਨੂੰ ਉਸ ਕੰਪਨੀਜ਼ ਨੂੰ ਦੇਣਾ ਪੈਂਦਾ, ਰੈਵਨਿਊ ਜਿਹੜਾ ਆਪਣਾ ਉਹਨਾਂ ਦੇ ਨਾਲ ਕਿਸੇ ਨਾ ਕਿਸੇ ਤਰੀਕੇ ਐਜ਼ ਅ ਕਾਸਟ ਸ਼ੇਅਰ ਕਰਨਾ ਪੈਂਦਾ। ਐਪਲ ਇਸ ਗੱਲ ਨੂੰ ਬੜਾ ਮਸ਼ਹੂਰ ਆ ਕਿ ਉਹਦੇ ਆਪਣੀ ਸਪਲਾਈ ਚੇਨ ਤੋਂ ਲੈ ਕੇ ਸੌਫਟਵੇਅਰ ਤੱਕ ਉਹਦੀ ਸਾਰੀ ਦੀ ਕੋਸ਼ਿਸ਼ ਹੁੰਦੀ ਵੀ ਇਹਨੂੰ ਆਪਾਂ ਵਰਟੀਕਲੀ ਇੰਟੀਗ੍ਰੇਟ ਕਰੀਏ। ਵਰਟੀਕਲੀ ਇੰਟੀਗ੍ਰੇਟ ਦਾ ਮਤਲਬ ਇਹ ਹੁੰਦਾ ਵੀ ਸਭ ਕੁਝ ਇਨ ਹਾਊਸ, ਤੇ ਜੇ ਉਹਨਾਂ ਨੂੰ ਕੁਝ ਬਾਹਰੋਂ ਲੈਣਾ ਵੀ ਪੈਂਦਾ ਤੇ ਉਹਦੀ ਨੈਗੋਸੀਏਸ਼ਨ ਜਿਹੜੀ ਆ ਬਹੁਤ ਇਸ ਤਰ੍ਹਾਂ ਦੀ ਹੁੰਦੀ ਵੀ ਮਾਰਜਿਨਸ ਉਹਨਾਂ ਦੇ ਸਬ ਸਪਲਾਇਰ ਦੇ ਜਿਹੜੇ ਬਹੁਤ ਘੱਟ ਹੁੰਦੇ ਆ, ਬਿਕਾਜ਼ ਦੇ ਹੈਵ ਇਕੋਨਮੀਜ਼ ਆਫ ਸਕੇਲ। ਸੋ ਉਹਦਾ ਉਹ ਰੱਜ ਕੇ ਲਾਹਾ ਲੈਂਦੇ ਆ। ਵੱਧ ਤੋਂ ਵੱਧ ਕੋਸ਼ਿਸ਼ ਉਹਨਾਂ ਦੀ ਇਹ ਹੁੰਦੀ, ਖਾਸ ਤੌਰ 'ਤੇ ਸੌਫਟਵੇਅਰ ਦੇ ਮਾਮਲੇ ਦੇ ਵਿੱਚ, ਕਿ ਉਹ ਆਪ ਹੀ ਬਣਾਉਣ, ਵਰਟੀਕਲੀ ਇੰਟੀਗ੍ਰੇਟ ਆਪਣੇ ਇਨਫਰਾਸਟ੍ਰਕਚਰ ਨੂੰ ਕਰਨ। ਪਰ AI ਦੇ ਮਸਲੇ ਦੇ ਵਿੱਚ ਸਿਰੀ ਜਿਹੜਾ ਉਹ ਅੱਜ ਦੇ ਦਿਨ ਦੇ ਵਿੱਚ ਤੇ ਮੈਨੂੰ ਲੱਗਦਾ ਰਾਜ ਕਰਨ AI ਦੀ ਰੇਸ ਨੂੰ ਲੂਜ਼ ਕਰ ਹੀ ਰਿਹਾ, ਜੋ ਆਪਾਂ ਨੂੰ ਉੱਪਰ ਨੂੰ ਦੇਖਦਾ ਹੈ ਨਾ। ਵੀ ਆਪਣੇ ਆਪ ਨੂੰ ਜੋ ਸਵਾਲ ਪੁੱਛੀਏ ਵੀ ਆਪਾਂ ਸਾਰੇ ਜਣੇ ਕੋਈ ਚੈਟ GPT ਵਰਤਦਾ, ਕੋਈ ਜੈਮਨਾਈ ਵਰਤਦਾ, ਕੋਈ ਕਲਾਊਡ ਵਰਤਦਾ, ਕੋਈ ਗ੍ਰੋਕ ਵਰਤਦਾ, ਜਦਕਿ ਆਲਮੋਸਟ ਲੋਕਾਂ ਦੇ ਕੋਈ ਮੈਜੋਰਿਟੀ ਦੁਨੀਆ ਦੇ ਵਿੱਚ ਆਈਫੋਨ ਹੈਗੇ ਆ, ਤੇ ਸਿਰੀ ਆਪਾਂ ਕਿੰਨਾ ਕੁ ਵਰਤਦੇ ਆ, ਇਹ ਤੋਂ ਤੁਸੀਂ ਸਹਿਜੇ ਅੰਦਾਜ਼ਾ ਜਿਹੜਾ ਉਹ ਲਾ ਸਕਦੇ। ਜੀ ਬਿਲਕੁਲ। ਤੇ ਹਰਵਿੰਦਰ, ਸਮਾਂ ਸਮਾਪਤ ਹੋ ਗਿਆ। ਮਿਲਦੇ ਹਾਂ ਫਿਰ ਆਪਾਂ ਅਗਲੀ ਵਾਰ ਆਪਣੇ ਸਾਰੇ ਹੀ ਸਰੋਤਿਆਂ ਨੂੰ। ਬਹੁਤ ਬਹੁਤ ਧੰਨਵਾਦ ਅੱਜ ਦੇ ਇਸ ਪ੍ਰੋਗਰਾਮ ਦੇ ਲਈ, ਤੇ ਅਗਲੇ ਪੰਜਾਬੀ ਟੈਕ ਟਾਕ ਦੇ ਵਿੱਚ ਫਿਰ ਜੁੜਦੇ ਹਾਂ। ਸੋ AI ਦੇ ਨਾਲ ਸੰਬੰਧਿਤ ਕਾਫੀ ਜਿਹੜੀਆਂ ਗੱਲਾਂ ਆਪਾਂ ਕੀਤੀਆਂ, SpaceX ਦਾ ਜਿਹੜਾ IPO ਉਹਦੇ ਬਾਰੇ, ਗੂਗਲ ਦੇ CEO ਨੂੰ ਦੇ ਉੱਤੇ ਵਾਕਆਊਟ ਹੋਇਆ, ਉਹ ਬਹੁਤ ਸਾਰੀਆਂ ਜਿਹੜੀਆਂ ਚਰਚਾਵਾਂ ਜਿਹੜੀਆਂ ਆਪਾਂ ਅੱਜ ਦੇ ਇਸ ਪ੍ਰੋਗਰਾਮ 'ਚ ਜਿਹੜੀਆਂ ਕੀਤੀਆਂ। ਤੇ ਬਹੁਤ ਸ਼ੁਕਰੀਆ ਹਰਵਿੰਦਰ, ਬੜੀ ਮਿਹਰਬਾਨੀ। ਮਿਲਦੇ ਹਾਂ ਅਗਲੀ ਵਾਰੀ। ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।